ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਢਿੜਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਢਿੜਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾਟ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਲਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਤੇ ਟਰੱਕ ਕੇਅਰ ਸਰਵਿਸਿਜ਼ ਜਿਹੜੇ ਕਿ 24 ਘੰਟੇ 7 ਦਿਨ ਤੁਹਾਨੂੰ ਰੋਡ ਸਰਵਿਸ ਦਿੰਦੇ ਨੇ। ਟ੍ਰੇਸੀ ਮੈਂਟੀਕਾ, ਸਟਾਕਟਨ ਅਤੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਤੁਹਾਡੇ ਲਈ ਔਨ ਰੋਡ ਸਰਵਿਸ, ਯਾਰਡ ਦੇ ਵਿੱਚ ਜਿਹੜੀ ਆ ਟਰੱਕ ਟ੍ਰੇਲਰ ਰਿਪੇਅਰ ਦੀ ਸਰਵਿਸ ਉਹ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਵੇਂ ਤੇ ਯੂਜ਼ਡ ਟਾਇਰਸ, ਫਿਊਲ ਡਿਲੀਵਰੀ, ਬ੍ਰੇਕਸ, ਸ਼ੌਕਸ ਦਾ ਕੰਮ ਤੁਸੀਂ ਕਰਵਾ ਸਕਦੇ ਹੋ। ਬਿੰਦਾ ਟਿੱਬਾ ਕਬੱਡੀ ਵਾਲੇ ਦੇ ਨਾਲ ਗੱਲ ਕਰ ਸਕਦੇ ਹੋ। ਇਹ ਉਹੀ ਮੁੰਡਾ ਆ ਹਰਜੋਤ ਸਿੰਘ ਜਿਹੜਾ 7-11 ਦੇ ਵਿੱਚ ਜਿਹਨੇ ਰੋਬਰ ਦੇ ਫੈਂਟਾ ਚਾੜਿਆ ਸੀਗਾ। ਸੋ ਇਸ ਦੀ ਵੀ ਜਿਹੜੀ ਆ ਮਦਦ ਵੀ ਜਿਹੜੀ ਉਹ ਕਰੋ। ਚਲੋ ਇਹ ਅੱਗੇ ਹੌਲੀ ਹੌਲੀ ਕਦਮ ਜਿਹੜੇ ਉਹ ਵਧਾ ਰਹੇ ਆ। ਸੋ ਜੇ ਕਿਸੇ ਨੂੰ ਟਰੱਕ ਕੇਅਰ ਸਰਵਿਸ ਦੀ ਜ਼ਰੂਰਤ ਆ, ਔਨ ਰੋਡ ਸਰਵਿਸ ਦੀ ਜ਼ਰੂਰਤ ਆ, ਯਾਰਡ ਦੇ ਵਿੱਚ ਜਿਹੜੀ ਆ ਉਹ ਸਰਵਿਸ ਦੀ ਜ਼ਰੂਰਤ ਆ, ਤਾਂ ਤੁਸੀਂ ਨਾਲ ਸੰਪਰਕ ਕਰੋ 2099368644 209-936-8644 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਭਾਰਤੀ ਮੂਲ ਦੀ 20 ਸਾਲਾਂ ਦੀ ਜਿਹੜੀ ਬੱਚੀ ਆ ਉਹ ਡੋਮਿਨਿਕ ਰਿਪਬਲਿਕ ਵਿੱਚ ਕਾਲਜ ਦੀ ਸਟੂਡੈਂਟ ਆ। ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਗਈ ਸੀ ਤੇ ਉਹ ਲੱਭੀ ਨਹੀਂ। ਹੁਣ ਉਹਦੇ ਸਬੰਧ ਦੇ ਵਿੱਚ ਲਾਰਡਨ ਕਾਉਂਟੀ ਸ਼ੈਰਿਫ ਆਫਿਸ ਨੇ ਆਇਡੈਂਟੀਫਾਈ ਕੀਤਾ ਹੈ ਇੱਕ 20 ਸਾਲਾਂ ਦਾ ਇਹ ਜੋ 20 ਸਾਲਾਂ ਦੀ ਇਹ ਸਟੂਡੈਂਟ ਸੀ ਕਾਲਜ ਦੀ ਜੋ ਡਿਸਅਪੀਅਰ ਹੋਈ ਆ। ਉਹਦੇ ਸਬੰਧ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਉਹ ਉਹਦੇ ਨਾਲ ਹੀ ਸੀਗਾ ਤੇ ਜਦੋਂ ਉਸਦੀ ਹੁਣ ਇਨਵੈਸਟੀਗੇਸ਼ਨ ਕੀਤੀ ਉਹ ਕਹਿੰਦਾ ਵੀ ਜੀ ਉੱਥੇ ਪਾਣੀ ਬਹੁਤ ਤੇਜ਼ ਆ ਗਿਆ ਸੀ, ਮੈਂ ਬਾਅਦ ਦੇ ਵਿੱਚ ਸੌ ਗਿਆ ਤੇ ਮੈਨੂੰ ਬਾਅਦ ਦੇ ਵਿੱਚ ਉਹ ਲੱਭੀ ਨਹੀਂ ਹੈਗੀ। ਸੋ ਇਹ ਬਹੁਤ ਹੀ ਜਿੱਦਾਂ ਦੇਖੋ ਕਿੰਨੀ ਮਾੜੀ ਖਬਰ ਆ ਵੀ 20 ਸਾਲਾਂ ਦੀ ਬੱਚੀ ਯੂਨੀਵਰਸਿਟੀ ਆਫ ਪਿਟਸਬਰਗ ਦੀ ਸਟੂਡੈਂਟ ਸੀ, ਆਪਣੇ ਹੀ ਸਟੂਡੈਂਟਸ ਦੇ ਨਾਲ ਘੁੰਮਣ ਫਿਰਨ ਗਈ ਹੋਈ ਸੀਗੀ। ਤੇ ਇਹ ਵੀਰਵਾਰ ਦੀ ਪਿਛਲੇ ਦੀ ਗੱਲ ਹੈਗੀ ਆ। 4:50 ਦੇ ਉੱਤੇ ਰਿਪੋਰਟ ਕੀਤਾ ਗਿਆ ਸੀ ਵੀ ਉਹ ਮਿਸਿੰਗ ਹੈਗੀ ਆ। ਕੋਨਾਕੀ ਕਹਿੰਦੇ ਸਵਿਮਿੰਗ ਦੇ ਲਈ ਗਈ ਸੀ ਸਮੁੰਦਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ। ਜਦੋਂ ਲਾਰਜ ਵੇਵ ਆਈ ਤੇ ਉਹ ਤੋਂ ਬਾਅਦ ਉਹ ਪਤਾ ਨਹੀਂ ਚੱਲਿਆ ਵੀ ਕਿੱਥੇ ਚਲੇ ਗਈ। 2 ਡਿਟੈਕਟਿਵ ਜਿਹੜੇ ਲਾਰਡਨ ਕਾਉਂਟੀ ਦੇ ਆ ਉਹ ਹੁਣ ਪੁੰਟਾ ਕਾਨਾ ਜੋ ਏਰੀਆ ਤੇ ਨਾਲ FBI ਜਿਹੜੀ ਆ ਉਹ ਹੁਣ ਇੰਟਰਵਿਊ ਕਰਦੀ ਆ ਲੋਕਾਂ ਦੀ ਵੀ ਕੋਈ ਨਾ ਕੋਈ ਉਹਦੀ ਉਗ ਸੁਗ ਮਿਲ ਸਕੇ ਵੀ ਉਹ ਜਾਣ ਕੇ ਤਾਂ ਨਹੀਂ ਕਿਸੇ ਨੇ ਉਹਦੇ ਨਾਲ ਫਾਲ ਪਲੇ ਕੀਤਾ ਹੈਗਾ। ਡੋਮਿਨਿਕ ਨੈਸ਼ਨਲ ਪੁਲਿਸ ਨੇ ਕਿਹਾ ਆ ਵੀ ਹਜੇ ਤੱਕ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੋਈ ਹੈਗੀ ਆ ਉਹ ਤੋਂ ਨਹੀਂ ਲੱਗਦਾ ਵੀ ਕਿਸੇ ਨੇ ਜਾਣ ਬੁੱਝ ਕੇ ਜਿਹੜਾ ਆ ਉਸ ਨੂੰ ਕੋਈ ਨੁਕਸਾਨ ਉਹਦਾ ਜਿਹੜਾ ਕੀਤਾ ਹੈਗਾ ਆ। ਸੋ ਹਜੇ ਵੀ ਜੋ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ, ਪਰ ਪੁਲਿਸ ਨੇ ਆਇਡੈਂਟੀਫਾਈ ਕਰ ਲਿਆ ਪਰਸਨ ਆਫ ਇੰਟਰਸਟ ਇਨ ਡਿਸਅਪੀਅਰੈਂਸ ਆਫ ਲਾਰਡਨ ਕਾਉਂਟੀ ਕਾਲਜ ਸਟੂਡੈਂਟ
ਜਿਹਦਾ ਨਾਂ ਸੁਦੀਕਸ਼ਾ ਕੋਨਾਕੀ ਆ, ਉਸ ਨੂੰ ਜੋ ਡੋਮਿਨਿਕ ਰਿਪਬਲਿਕ ਦੇ ਵਿੱਚ ਜੋ ਮਿਸਿੰਗ ਹਜੇ ਤੱਕ ਦੱਸਿਆ ਜਾ ਰਿਹਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਨਿਊਜ਼ ਜਿਹੜੀ ਉਹ ਆ ਰਹੀ ਆ ਇਸ ਟਾਈਮ ਸੋਸ਼ਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਹੈ। ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਯੂਐਸ ਦੀ ਜਿਹੜੀ ਡੌਜ ਟੀਮ ਆ ਉਹ ਕਹਿੰਦੇ ਆ ਵੀ ਦਬਾਅ ਪਾ ਰਹੀ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਉੱਤੇ, ਖਾਸ ਕਰਕੇ ਕਹਿੰਦੇ ਵੀ ਜਿਹੜੇ ਇਹਨਾਂ ਦਾ ਫੋਨ ਸਿਸਟਮ ਆ ਉਹਨਾਂ ਨੂੰ ਇਹ ਬੰਦ ਕਰਨ ਦੇ ਵਿੱਚ ਅੱਗੇ ਵੱਧ ਰਹੇ ਆ। ਸੋ ਕਹਿੰਦੇ ਵੀ ਉਹਦੇ ਵਿੱਚ ਬਿਗ ਕੱਟਸ ਲਗਾਏ ਜਾ ਸਕਦੇ ਆ। ਸੋਸ਼ਲ ਸਿਕਿਉਰਿਟੀ ਇੱਕ ਬੜਾ ਅਹਿਮ ਹਿੱਸਾ ਆ ਆਮ ਅਮਰੀਕਨਸ ਦੀ ਜਿਹੜੀ ਉਹ ਜ਼ਿੰਦਗੀ ਦੇ ਵਿੱਚ। 73 ਮਿਲੀਅਨ ਅਮਰੀਕਨਸ ਰਿਟਾਇਰਡ ਤੇ ਡਿਸੇਬਲਡ ਅਮਰੀਕਨਸ ਉਹ ਉਸ ਫੋਨ ਸਰਵਿਸ ਦੀ ਜਿਹੜੀ ਉਹ ਵਰਤੋਂ ਕਰਦੇ ਆ, ਜਿਸ ਦੇ ਨਾਲ ਆਪਣੇ ਜਿਹੜੇ ਕਲੇਮਸ ਨੂੰ ਲੈ ਕੇ ਗੱਲਬਾਤ ਕਰਦੇ ਆ। ਆਲਰੇਡੀ ਲੋਕ ਬੜੇ ਦੁਖੀ ਆ ਇਹਨਾਂ ਦੇ ਜਿਹੜੇ ਉਹ ਫੋਨ ਸਿਸਟਮ ਤੋਂ ਵੀ ਇਹ ਚੱਜ ਦੇ ਨਾਲ ਕੰਮ ਨਹੀਂ ਹੁੰਦਾ, ਟਾਈਮਿੰਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਲੱਗਦੀ ਆ। ਤੇ ਹੁਣ ਯੂਐਸ ਦੀ ਜਿਹੜੀ ਡੋਜ ਦੀ ਸਰਵਿਸ ਆ ਉਹ ਚਾਹ ਰਹੀ ਆ ਵੀ ਇਹ ਜਿਹੜਾ ਫੋਨ ਸਿਸਟਮ ਆ ਉਸ ਦੇ ਵਿੱਚ ਹੁਣ ਹੋਰ ਵੱਡੀ ਕਟੌਤੀ ਜਿਹੜੀ ਉਹ ਕਰ ਦਿੱਤੀ ਜਾਵੇ। ਸੋਸ਼ਲ ਸਿਕਿਉਰਿਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਹੁਣ ਪ੍ਰਪੋਜ਼ਲ ਇੱਕ ਕੰਸੀਡਰ ਕਰਨ ਲੱਗੀ ਹੋਈ ਆ। ਫੋਨ ਸਰਵਿਸ ਜਿਹੜੀ ਕਲੇਮਸ ਦੀ ਪ੍ਰੋਸੈਸਿੰਗ ਦੇ ਲਈ ਵਰਤੀ ਜਾਂਦੀ ਸੀ, ਡਾਇਰੈਕਟ ਡਿਪੋਜ਼ਿਟ ਬੈਂਕ ਅਕਾਊਂਟ ਟ੍ਰਾਂਜੈਕਸ਼ਨਸ ਜਿਹੜੀਆਂ ਹੁੰਦੀਆਂ ਸੀ, ਤੇ ਨਾਲ ਕਹਿੰਦੇ ਵੀ ਉਹ ਹਟਾ ਕੇ ਜਿਹੜੇ ਡਿਸੇਬਲਡ ਲੋਕਾਂ ਨੂੰ ਇੰਟਰਨੈਟ ਜਾਂ ਇਨਫੀਲਡ ਆਫਿਸਿਸ ਜਾਂ ਡਾਇਰੈਕਟਿੰਗ ਐਲਡਰਲੀ ਆ ਉਹਨਾਂ ਨੂੰ ਕਹਿੰਦੇ ਵੀ ਹੁਣ ਇਨ ਪਰਸਨ ਫੀਲਡ ਆਫਿਸਿਸ ਦੇ ਵੱਲ ਨੂੰ ਜਿਹੜਾ ਕਹਿੰਦੇ ਵੀ ਉਧਰ ਡਾਇਰੈਕਟ ਕੀਤਾ ਜਾਊਗਾ। ਸੋ ਫੋਨ ਦੇ ਉੱਤੇ ਜਿਹੜੇ ਕੰਮ ਤੁਹਾਡੇ ਪਹਿਲੋਂ ਕਹਿੰਦੇ ਹੁੰਦੇ ਸੀਗੇ ਉਹਦੇ ਲਈ ਹੁਣ ਤੁਹਾਨੂੰ ਉਹਨਾਂ ਦੇ ਆਫਿਸਿਸ ਦੇ ਵਿੱਚ ਜਾਣਾ ਪਊਗਾ। ਜਿਹੜਾ ਵੀ ਸੋਸ਼ਲ ਸਿਕਿਉਰਿਟੀ ਦੇ ਨਾਲ ਜਿਹਦਾ ਵੀ ਵਾਹ ਪਿਆ ਹੈ ਉਹਨੂੰ ਪਤਾ ਹੀ ਹੈ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਹਾਲਾਤ ਹੁੰਦੇ ਨੇ, ਕਿੰਨਾ ਟਾਈਮ ਲੱਗਦਾ ਆ ਤੇ ਕੀ ਉਹਨਾਂ ਨੂੰ ਸਵਾਲ ਜਵਾਬ ਜਦੋਂ ਤੁਸੀਂ ਕਰਦੇ ਆ ਤੇ ਕੀ ਤੁਹਾਨੂੰ ਉੱਤੇ ਉੱਤਰ ਮਿਲਦਾ ਆ ਤੇ ਬਣਦਾ ਉੱਥੇ ਕੀ ਆ। ਸੋ ਹੁਣ ਡੋਜ ਦੇ ਚੌਪਿੰਗ ਬੋਰਡ ਦੇ ਉੱਤੇ ਜਿਹੜੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਫੋਨ ਸਰਵਿਸ ਜਿਹੜਾ ਕਹਿੰਦੇ ਵੀ ਆ ਰਿਹਾ, ਜਿਸ ਦੀ ਵਰਤੋਂ ਬਹੁਤ ਸਾਰੇ ਜਿਹੜੇ ਬਜ਼ੁਰਗ ਤੇ ਡਿਸੇਬਲਡ ਅਮਰੀਕਨਸ ਜਿਹੜੇ ਉਹ ਕਰਦੇ ਸੀ, ਉਸ ਦੀ ਮਦਦ ਜਿਹੜੀ ਉਹ ਲੈਂਦੇ ਸੀ। ਆਲਰੇਡੀ ਟਰੰਪ ਪ੍ਰਸ਼ਾਸਨ ਦੇ ਉੱਤੇ ਦਬਾਅ ਵੀ ਆ ਤੇ ਉਹ ਸੋਚ ਵੀ ਰਹੇ ਆ ਵੀ ਮੈਡੀਕੇਡ ਤੇ ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਜਿਹੜੀਆਂ ਬਜਟ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾਣ, ਉਸ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਨੂੰ ਮਿਲਦੀ ਜਿਹੜੀ ਮਦਦ ਆ ਉਸ ਦੇ ਉੱਤੇ ਖਾਸਾ ਅਸਰ ਪੈ ਸਕਦਾ ਹੈਗਾ। ਨੋ ਡਾਊਟ ਜਿੱਥੇ ਜਦੋਂ ਇਦਾਂ ਦੇ ਪ੍ਰੋਗਰਾਮਸ ਚੱਲਦੇ ਆ ਉਹਦੇ ਵਿੱਚ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਇਹਨਾਂ ਲੂਪ ਹੋਲਸ ਦਾ ਗਲਤ ਫਾਇਦਾ ਜਿਹੜਾ ਚੱਕਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਲੂਪ ਹੋਲਸ ਬੰਦ ਕਰਨ ਦੇ ਨਾਲ ਜਿਹੜੀ ਆਮ ਲੋਕਾਂ ਨੂੰ ਹੁਣ ਮੁਸ਼ਕਲ ਆਊਗੀ ਉਸ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਵਧੂਗੀ। 12% ਕਹਿੰਦੇ ਵੀ ਅਕ੍ਰੋਸ ਦਾ ਬੋਰਡ ਸਟਾਫ ਕੱਟ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰਨ ਬਾਰੇ ਡੌਜ ਵਾਲੇ ਸੋਚ ਰਹੇ ਹੈਗੇ ਆ। ਸੋ ਇਹ ਪ੍ਰਪੋਜ਼ਲ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਇਆ ਜਦ ਮਹੀਨਾ ਪਹਿਲਾਂ ਡੌਜ ਦੀ ਟੀਮ ਇਸ ਏਜੰਸੀ ਦੇ ਵਿੱਚ ਗਈ ਸੀ ਤੇ ਉੱਥੇ ਦੇਖ ਰਹੀ ਸੀ ਵੀ ਕਿਹੜੇ ਤਰੀਕੇ ਦੇ ਨਾਲ ਜਿਹੜੀ ਮਨੀ ਆ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਉਸਨੂੰ ਕਿੱਦਾਂ ਕੱਟ ਕੀਤਾ ਜਾਵੇ। ਇਹਨਾਂ ਦੇ ਲਈ ਹਰ ਇੱਕ ਚੀਜ਼ ਜਿਹੜੀ ਵੀ ਮਨੀ ਕੱਟ ਕੀਤੀ ਜਾਂਦੀ ਆ ਜਾਂ ਜੌਬਸ ਜਿਹੜੀਆਂ ਕੱਟੀਆਂ ਜਾਂਦੀਆਂ ਆ ਉਸ ਨੂੰ ਫਰਾਡ, ਵੇਸਟ ਤੇ ਅਬਿਊਜ਼ ਦੇ ਨਾਮ ਦੇ ਹੇਠਾਂ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਗਾਤਾਰ ਜਿਹੜੀ ਫੈਡਰਲ ਸਰਕਾਰ ਆ ਉਸ ਨੂੰ ਸਲਿਮ ਡਾਊਨ ਕਰ ਰਹੇ ਆ। ਬਹੁਤ ਵੱਡੀਆਂ ਜਿਹੜੀਆਂ ਏਜੰਸੀਜ਼ ਆ ਕਈ ਤਾਂ ਪੂਰੀ ਤਰ੍ਹਾਂ ਖਤਮ ਕਰਤੀਆਂ ਤੇ ਕਈਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਟੌਤੀਆਂ ਕੀਤੀਆਂ ਜਾ ਰਹੀਆਂ। ਸੋਸ਼ਲ ਸਿਕਿਉਰਿਟੀ ਹਰ ਇੱਕ ਇਨਸਾਨ ਦੇ ਨਾਲ, ਹਰ ਇੱਕ ਪਰਿਵਾਰ ਦੇ ਨਾਲ ਇਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਉਹ ਵਾਹ ਪੈਂਦਾ ਹੀ ਪੈਂਦਾ ਆ। ਸੋ ਹੁਣ ਤੁਸੀਂ ਇਹ ਚੀਜ਼ ਜਿਹੜੀ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਜੇ ਜਿਹੜਾ ਫੋਨ ਸਿਸਟਮ ਆ ਜੇ ਉਹਨਾਂ ਨੂੰ ਉਹ ਕਲੇਮਸ ਵਾਲਾ ਬੰਦ ਕਰ ਦਿੱਤਾ ਜਾਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਟੈਰਿਫਸ ਨੂੰ ਲੈ ਕੇ ਆ। ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਰਿਫ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਆ। ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਹੀ ਆ ਵੀ ਜੋ ਟ੍ਰੇਡ ਦੀ ਫਾਈਟ
ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸ਼ੁਰੂ ਕੀਤੀ ਸੀ, ਉਹ ਹੁਣ ਯੂਰਪ ਤੇ ਕੈਨੇਡਾ ਨੇ ਜੋ ਰਿਟੈਲੀਏਟ ਕੀਤਾ ਹੈ ਉਹ ਵੱਧਦੀ ਹੀ ਜਾ ਰਹੀ ਹੈਗੀ ਆ। ਇਕੋਨੋਮਿਸਟ ਚਿੰਤਾ ਕਰ ਰਹੇ ਆ ਵੀ ਇਸ ਟ੍ਰੇਡ ਵਾਰ ਦੇ ਦੌਰਾਨ ਯੂਐਸ ਦੇ ਵਿੱਚ ਜਿਹੜੇ ਕੰਜ਼ਿਊਮਰਸ ਆ, ਆਪਾਂ ਆ ਜਾਣੀ ਕਿ ਜੋ ਸਮਾਨ ਖਰੀਦਾਂਗੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ। ਹਾਲਾਂਕਿ ਜੋ ਫਰਵਰੀ ਮਹੀਨੇ ਦੀ ਰਿਪੋਰਟ ਆਈ ਆ ਉਹਦੇ ਵਿੱਚ ਥੋੜਾ ਜਿਹਾ ਹੀ ਵਾਧਾ ਹੋਇਆ ਆ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ। ਅੱਜ ਸਵੇਰੇ ਗਲੋਬਲ ਟ੍ਰੇਡ ਟਰਮੋਇਲ ਕਹਿੰਦੇ ਵੀ ਬਹੁਤ ਜ਼ਿਆਦਾ ਹੋਰ ਵੱਧ ਗਿਆ, ਜਿਸ ਟਾਈਮ ਦੇ ਉੱਤੇ ਯੂਰਪੀਅਨ ਯੂਨੀਅਨ ਨੇ ਅਨਾਉਂਸ ਕੀਤਾ ਵੀ ਉਹ $28 ਬਿਲੀਅਨ ਦੇ ਕਰੀਬ ਜਿਹੜਾ ਟੈਰਿਫਸ ਆ ਉਹ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾ ਜਾ ਰਹੇ ਹੈਗੇ ਆ, ਖਾਸ ਕਰਕੇ ਹਾਰਲੀ ਡੇਵਿਡਸਨ ਹੋਰ ਜਿਹੜਾ ਇਦਾਂ ਦਾ ਸਮਾਨ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬੌਮ ਨੇ ਇਹ ਕਿਹਾ ਵੀ ਉਹਨਾਂ ਨੇ ਡੇਲੀ ਕਾਨਫਰੰਸ ਜੋ ਕਰਦੇ ਹਰ ਰੋਜ਼ ਉਹਦੇ ਚ ਕਿਹਾ ਵੀ ਮੈਂ ਹਜੇ ਅਪ੍ਰੈਲ 2 ਤੱਕ ਵੇਟ ਕਰ ਰਹੀ ਹਾਂ ਵੀ ਜੇ ਅਪ੍ਰੈਲ 2 ਨੂੰ ਸਾਡੇ ਤੇ ਟੈਰਿਫ ਹੋਰ ਲੱਗਦਾ ਹੈ ਤੇ ਅਸੀਂ ਉਸ ਦਾ ਜਿਹੜਾ ਜਵਾਬ ਦੇਵਾਂਗੇ। ਸੋ ਫਾਰ ਜੇ ਦੱਸਦੇ ਜਾਈਏ ਸੈਕੰਡ ਟਰਮ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਵਿੱਚ ਚਾਈਨਾ ਦੇ ਉੱਤੇ ਫਰਵਰੀ 4 ਤੋਂ 10% ਟੈਰਿਫ ਸਾਰੀ ਇੰਪੋਰਟਸ ਦੇ ਉੱਤੇ ਲਾਇਆ ਗਿਆ ਹੈ। ਮੈਕਸੀਕੋ ਦੇ ਉੱਤੇ ਮਾਰਚ 4 ਤੋਂ 25% ਇਹ ਇਫੈਕਟ ਆ। ਕੈਨੇਡਾ ਦੇ ਉੱਤੇ 25% ਇੰਪੋਰਟ ਲੋਅਰ ਰੇਟ ਫॉर એનર્ਜੀ ਤੇ ਇਸੇ ਤਰ੍ਹਾਂ ਚਾਈਨਾ ਤੇ 10% ਹੋਰ ਮਾਰਚ 4 ਨੂੰ ਲਾਇਆ ਗਿਆ ਸੀ। ਕੈਨੇਡਾ ਤੇ ਮੈਕਸੀਕੋ ਤੇ ਮਾਰਚ 6 ਨੂੰ ਕੁਝ ਚੀਜ਼ਾਂ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਸੀ ਜਿਹੜੀਆਂ USMCA ਦੇ ਟ੍ਰੇਡ ਪੈਕਟ ਦੇ ਅੰਡਰ ਆਉਂਦੀਆਂ ਆ। ਮਾਰਚ 12 ਨੂੰ ਦੁਨੀਆ ਦੇ ਜਿੱਥੇ ਵੀ ਕਿਤੇ ਐਲੂਮੀਨੀਅਮ ਤੇ ਸਟੀਲ ਅਮਰੀਕਾ ਨੂੰ ਆਊਗਾ ਉਹਦੇ ਉੱਤੇ 25% ਟੈਰਿਫ ਲਾਇਆ ਗਿਆ ਹੈਗਾ। ਅਪ੍ਰੈਲ 2 ਨੂੰ ਅਨਸਪੈਸੀਫਾਈਡ ਟੈਰਿਫ ਔਨ ਆਲ ਐਗਰੀਕਲਚਰ ਪ੍ਰੋਡਕਟਸ, ਪੂਰੀ ਦੁਨੀਆ ਦੇ ਕੋਈ ਵੀ ਜਿਹੜੇ ਪ੍ਰੋਡਕਟ ਆਊਗੇ ਚਾਹੇ ਇੰਡੀਆ ਤੋਂ ਮਸਾਲੇ ਆਣ ਉਹਨਾਂ ਦੇ ਉੱਤੇ ਵੀ ਟੈਕਸ ਹੁਣ ਲਾਇਆ ਜਾਊਗਾ। ਇਹ ਅਪ੍ਰੈਲ 2 ਨੂੰ ਹਜੇ ਅਨਾਉਂਸ ਨਹੀਂ ਹੋਇਆ, ਪਲਾਨ ਕੀਤਾ ਹੈ ਵੀ ਕਿੰਨਾ ਹੋਊਗਾ। ਇਸੇ ਤਰ੍ਹਾਂ ਅਨਸਪੈਸੀਫਾਈਡ ਟੈਰਿਫ ਔਨ ਆਲ ਫੋਰਨ ਕਾਰ, ਜਿਹੜੀਆਂ ਬਾਹਰ ਦੀਆਂ ਅਮਰੀਕਾ ਤੋਂ ਬਾਹਰ ਜਿੰਨੀਆਂ ਵੀ ਕਾਰਾਂ ਬਣਦੀਆਂ ਉਹਦੇ ਉੱਤੇ ਵੀ ਅਪ੍ਰੈਲ 2 ਨੂੰ ਜਿਹੜਾ ਆ ਟੈਕਸ ਲਾਣ ਜਾ ਰਹੇ ਹੈਗੇ ਆ। ਹਾਰਲੀ ਡੇਵਿਡਸਨ ਤੇ US ਦੇ ਜਿਹੜੇ ਕੰਜ਼ਿਊਮਰਸ ਆ ਇਹਨਾਂ ਨੂੰ ਹੁਣ ਬੈਕਲੈਸ਼ ਹੋਊਗਾ ਜਿਸ ਹਿਸਾਬ ਦੇ ਨਾਲ ਯੂਰਪੀਅਨ ਯੂਨੀਅਨ, ਕੈਨੇਡਾ, ਚਾਈਨਾ ਨੇ ਵੀ ਟੈਰਿਫ ਲਾ ਦਿੱਤੇ ਹੈਗੇ ਆ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਤੇ ਕੁਝ ਚੀਜ਼ਾਂ ਤੇ ਘਟਾਏ ਗਏ ਸੀ ਜੋ ਕੈਨੇਡਾ ਦੇ ਵਿੱਚ ਆ। ਪਰ ਓਵਰਆਲ ਜੇ ਦੇਖਿਆ ਜਾਵੇ ਜਦੋਂ ਆਪਣੇ ਕੈਨੇਡਾ ਗੁਆਂਢੀ ਮੁਲਕ ਦੇ ਵਿੱਚ ਓਨਟਾਰੀਓ ਸਟੇਟ ਦੇ ਪ੍ਰੀਮੀਅਰ ਨੇ ਇਹ ਕਿਹਾ ਸੀ ਵੀ ਅਸੀਂ 25% ਬਿਜਲੀ ਤੇ ਲਾਣ ਜਾ ਰਹੇ ਹਾਂ। ਸੋ ਉਸ ਟਾਈਮ ਦੇ ਉੱਤੇ US ਦੇ ਜਿਹੜੇ ਕਾਮਰਸ ਸੈਕਟਰੀ ਆ ਲੁਟਨੇਕ ਉਹ ਕਹਿੰਦੇ ਵੀ ਮੈਂ ਨਹੀਂ ਗੱਲਬਾਤ ਕਰਨ ਜਾ ਰਿਹਾ, ਉਹ ਫਿਰ ਉਹ ਤੋਂ ਪਿੱਛੇ ਹਟੇ ਹੈਗੇ ਆ। ਜਿਹੜੀ ਮਿਲਵਾਕੀ ਦੇ ਵਿੱਚ ਹਾਰਲੇ ਡੇਵਿਡਸਨ ਦੀ ਕੰਪਨੀ ਆ ਉਹ ਇਸ ਸਾਰੇ ਟ੍ਰੇਡ ਵਾਰ ਦੇ ਵਿੱਚ ਬੁਰੀ ਤਰ੍ਹਾਂ ਫਸ ਗਈ ਆ, ਕਿਉਂਕਿ ਹਾਰਲੀ ਡੇਵਿਡਸਨ ਜਿਹੜੇ ਮੋਟਰਸਾਈਕਲ ਆ ਪੂਰੀ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਆ। ਹਰ ਕੋਈ ਚਾਹੁੰਦਾ ਵੀ ਉਹ ਆਪਾਂ ਮੋਟਰਸਾਈਕਲ ਖਰੀਦੀਏ, ਵੱਖ-ਵੱਖ ਮੁਲਕਾਂ ਦੇ ਜੋ ਲੋਕ ਆ। ਪਰ ਜੇ ਹੁਣ ਉਹਦੇ ਉੱਤੇ ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵੀ ਟੈਰਿਫ ਲਾਇਆ ਆ, ਹੋਰ ਮੁਲਕ ਵੀ ਲਾਉਂਦੇ ਆ ਤੇ ਉਹਨਾਂ ਦੀ ਸੇਲ ਦੇ ਉੱਤੇ ਨੈਚੁਰਲੀ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਜੀ ਬਿਲਕੁਲ। ਸੋ ਜਿਹੜਾ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦਾ ਜਿਹੜਾ ਬਲਾਕ ਆ ਉਹਨਾਂ ਦੇ ਦੁਆਰਾ ਹੁਣ 26 ਤੋਂ 28 ਬਿਲੀਅਨ ਡਾਲਰ ਦਾ ਜਿਹੜਾ US ਉਤਪਾਦ ਆ ਉਸ ਉੱਤੇ ਕਹਿੰਦੇ ਵੀ ਟੈਰਿਫ ਲਗਾਏ ਜਾ ਰਹੇ, ਕਹਿੰਦੇ ਵੀ ਇਹ 2 ਸਟੇਜ ਰਿਸਪੌਂਸ ਆ। ਉਧਰ ਹਰਜੋਤ ਸਿੰਘ ਜੀ ਕੈਨੇਡਾ ਤੋਂ ਇੱਕ ਹੋਰ ਨਾਲ ਹੀ ਖਬਰ ਇਹ ਆ ਗਈ ਆ ਵੀ ਕੈਨੇਡਾ ਵਾਲਿਆਂ ਨੇ ਇਨਫੈਕਟ ਦੂਸਰੇ ਰਾਉਂਡ ਆਫ ਟੈਰਿਫ ਜਿਹੜੇ ਆ ਉਹ ਲਗਾ ਦਿੱਤੇ ਆ। 21 ਬਿਲੀਅਨ ਡਾਲਰ ਦੇ ਉਤਪਾਦ ਦੇ ਉੱਤੇ US ਤੋਂ ਜਿਹੜਾ ਆਉਂਦਾ ਸੀ ਉਸ ਉੱਤੇ ਜਿਹੜੇ ਨਵੇਂ ਟੈਰਿਫਸ ਆ ਉਹ ਐਲਾਨ ਦਿੱਤੇ ਆ। ਟ੍ਰੇਡ ਵਾਰ ਲਗਾਤਾਰ ਐਸਕੇਲੇਟ ਹੋ ਰਹੀ ਆ, ਵੱਧਦੀ ਜਾ ਰਹੀ ਆ। ਕੈਨੇਡਾ ਦੇ ਨਵੇਂ ਜਿਹੜੇ ਪ੍ਰਧਾਨ ਮੰਤਰੀ ਆ ਉਹ ਕੱਟੜ ਆਲੋਚਕ ਨੇ ਟਰੰਪ ਹੁਣਾਂ ਦੇ ਤੇ ਟਰੰਪ ਹੁਣਾਂ ਦੀ ਇਸ ਪਾਲਿਸੀ ਦੇ ਉੱਤੇ। ਉਹ ਬੈਂਕਿੰਗ ਸਿਸਟਮ ਦੇ ਵਿੱਚੋਂ ਨਿਕਲਿਆ ਹੋਇਆ ਉਹ ਇਨਸਾਨ ਆ ਤੇ ਉਹ ਕਹਿੰਦਾ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇੱਟ ਦਾ ਜਵਾਬ ਪੱਥਰ ਵਾਲੀ ਗੱਲ ਕਹਿੰਦਾ ਵੀ ਉਸ ਤਰੀਕੇ ਦੇ ਨਾਲ ਜਿਹੜੇ ਮਾਈਕ ਕਾਰਨੀ ਆ ਉਹ ਕਹਿੰਦੇ ਵੀ ਅਸੀਂ ਦੇਵਾਂਗੇ। ਸੋ ਅੱਜ ਕਹਿੰਦੇ ਵੀ ਐਲਾਨ ਕੀਤਾ ਗਿਆ ਆ ਉਹ ਕੈਨੇਡੀਅਨ ਫਾਈਨੈਂਸ ਮਿਨਿਸਟਰ ਡੋਮਿਨਿਕ ਲੈਬਲੈਂਕ ਦੇ ਦੁਆਰਾ, ਕਹਿੰਦੇ ਵੀ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਵੀ ਕੈਨੇਡਾ ਦੀ ਸਰਕਾਰ ਦੇ ਦੁਆਰਾ ਡਾਲਰ ਫਾਰ ਡਾਲਰ ਅਪਰੋਚ ਹੋਊਗੀ। ਕੱਲ ਤੋਂ 13 ਮਾਰਚ ਤੋਂ 25% ਰੈਸੀਪ੍ਰੋਕਲ ਟੈਰਿਫ
$29.8 ਬਿਲੀਅਨ ਦਾ ਜਿਹੜੇ ਇੰਪੋਰਟ ਆਉਂਦੇ ਆ US ਦੇ ਉੱਤੇ ਉਹਦੇ ਉੱਤੇ ਲੱਗੇਗਾ। ਇਹਦੇ ਵਿੱਚ ਕਹਿੰਦੇ ਜਿਹੜਾ ਸਟੀਲ ਪ੍ਰੋਡਕਟ $12 ਬਿਲੀਅਨ ਦੇ ਆਉਂਦੇ ਆ, ਐਲੂਮੀਨੀਅਮ ਪ੍ਰੋਡਕਟ ਜਿਹੜੇ $3 ਬਿਲੀਅਨ ਦੇ ਆਉਂਦੇ ਆ, ਉਹਨਾਂ ਉੱਤੇ ਅਸੀਂ ਜਿਹੜਾ 25% ਟੈਰਿਫ ਲਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਲਿਸਟ ਆ ਹੋਰ ਪ੍ਰੋਡਕਟਸ ਦੀ ਜਿਹੜੇ ਕਾਊਂਟਰ ਟੈਰਿਫ ਦੇ ਨਾਲ ਜਿਨ੍ਹਾਂ ਉੱਤੇ ਲਾਇਆ ਜਾਊਗਾ, ਉਹਦੇ ਵਿੱਚ ਕੰਪਿਊਟਰ, ਸਪੋਰਟਸ ਦਾ ਇਕਵਿਪਮੈਂਟ, ਕਾਸਟ ਆਇਰਨ ਦੇ ਪ੍ਰੋਡਕਟ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਹਿੰਦੇ ਵੀ ਉਸ ਉੱਤੇ ਲਾਊਗਾ। ਲਬਲਾਂਕ ਨੇ ਕਿਹਾ ਵੀ ਅਸੀਂ ਹੱਥ ਤੇ ਹੱਥ ਧਰ ਕੇ ਹੁਣ ਨਹੀਂ ਬੈਠੇ ਰਹਿਣਾ। ਸਾਡੀ ਜਿਹੜੀ ਐਲੂਮੀਨੀਅਮ ਤੇ ਸਟੀਲ ਦੀ ਇੰਡਸਟਰੀ ਦੇ ਉੱਤੇ ਜਿਸ ਨੂੰ ਕਹਿੰਦੇ ਵੀ ਅਨਫੇਅਰਲੀ ਟਾਰਗੇਟ ਕੀਤਾ ਜਾ ਰਿਹਾ ਆ, ਅਸੀਂ ਵੀ ਉਸ ਦੀ ਜਵਾਬੀ ਕਾਰਵਾਈ ਦੇਵਾਂਗੇ। ਓਨਟਾਰੀਓ ਨੇ 3 ਸੂਬਿਆਂ ਦੀ ਬਿਜਲੀ ਦੇ ਉੱਤੇ 25% ਟੈਰਿਫ ਲਾਇਆ ਸੀ। ਉਹ ਕੱਲ ਤੋਂ ਸ਼ੁਰੂ ਹੋਣਾ ਸੀ, 1 ਦਿਨ ਦੇ ਲਈ ਲੱਗਾ ਰਿਹਾ। ਉਸ ਤੋਂ ਬਾਅਦ ਚ ਫਿਰ ਟਰੰਪ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਸਟੀਲ ਐਲੂਮੀਨੀਅਮ ਦੇ ਉੱਤੇ 25% ਜਿਹੜਾ ਲੱਗਣਾ ਸੀ ਉਹਨੂੰ ਡਬਲ ਕਰਤਾ, 50% ਲਾਉਣਾ ਆ। ਫਿਰ ਓਨਟਾਰੀਓ ਵਾਲਿਆਂ ਨੇ ਹੱਥ ਪਿੱਛੇ ਖਿੱਚੇ। ਫਿਰ ਟਰੰਪ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਦੁਬਾਰਾ 25% ਹੀ ਜਿਹੜਾ ਤੁਹਾਡੇ ਤੇ ਟੈਰਿਫ ਜਿਹੜਾ ਉਹ ਕਰ ਦਿੰਦੇ ਆ। ਸੋ ਟੈਰਿਫ ਦੇ ਜਿਹੜੇ ਸਵਿਚ ਆ ਉਹ ਔਨ ਆਫ ਇੰਨੇ ਕੁ ਜ਼ਿਆਦਾ ਹੋ ਰਹੇ ਆ, ਲੋਕਾਂ ਨੂੰ ਵੀ ਕੀਪ ਅਪ ਕਰਨਾ ਬੜਾ ਔਖਾ ਜਿਹੜਾ ਉਸ ਦੇ ਵਿੱਚ ਹੋ ਰਿਹਾ। ਹੁਣ ਉਸ ਮੈਦਾਨ ਦੇ ਵਿੱਚ ਯੂਰਪੀਅਨ ਸੰਘ ਵੀ ਜਿਹੜਾ ਆ ਉਹ ਕੁੱਦ ਚੁੱਕਾ ਹੈਗਾ ਤੇ ਉਹਨਾਂ ਨੇ ਵੀ 25% ਰਿਟੈਲੀਟੇਰੀ ਜਿਹੜੇ ਟੈਰਿਫ ਉਹ ਲਾਉਣੇ ਆ। ਹੁਣ ਅਮਰੀਕਾ ਦੇ ਹੱਥ ਦੇ ਗੇਂਦ ਪਾਲੇ ਦੇ ਵਿੱਚ ਆ ਅਮਰੀਕਾ ਦੇ, ਤੇ ਇਹਨਾਂ ਨੇ 2 ਅਪ੍ਰੈਲ ਨੂੰ ਜਿਹੜਾ ਹਰਜੋਤ ਸਿੰਘ ਜੀ ਲਾਉਣੇ ਆ। ਹੁਣ ਇਹ ਉਹ ਜਿੰਨੇ ਲਾਉਣੇ ਸੀ ਉਦਾਂ ਹੀ ਵਧਾ ਕੇ ਲਾਏ ਜਾਣਗੇ। ਇਹ ਕਿੱਧਰ ਨੂੰ ਗੱਲ ਜਿਹੜੀ ਉਹ ਜਾ ਰਹੀ ਆ? ਲੋਕ ਖਾਊਗਾ ਕੀ ਤੇ ਨਹਾਊਗੇ ਕੀ? ਤੇ ਇਹ ਜਿਹੜਾ ਹੁਣ ਡਾਇਲੌਗ ਲੋਕਾਂ ਨੇ ਆਮ ਜਿਹੜਾ ਮੈਨੂੰ ਲੱਗਦਾ ਮਾਰਿਆ ਕਰਨਾ ਆ ਵੀ ਹਾਲਾਤ ਜਿਹੜੇ ਕਿਸ ਪਾਸੇ ਵੱਲ ਨੂੰ ਜਾ ਰਹੇ ਹੈਗੇ ਆ। ਸੋ ਟੈਰਿਫ ਵਾਰ, ਟ੍ਰੇਡ ਵਾਰ ਦੇ ਨਾਲ ਇਵੈਂਚੁਅਲੀ ਕੀ ਫਾਇਦਾ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸ ਸਕਦਾ ਹੈ। ਪਰ ਹਾਲ ਦੀ ਘੜੀ ਸ਼ਾਰਟ ਟਰਮ ਪੇਨ ਲੋਕਾਂ ਨੂੰ ਇਸ ਦੇ ਵਿੱਚ ਝੱਲਣੀ ਪਊਗੀ। ਤੁਸੀਂ ਜਿਹੜੇ ਕਾਮਰਸ ਕਤਲ ਲੁੱਟਨਿਕ ਦੀ ਵੀ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਤੇ ਇਨਫੈਕਟ ਟਰੰਪ ਪ੍ਰਸ਼ਾਸਨ ਨੂੰ ਬਾਰ-ਬਾਰ ਇਸ ਦੇ ਵਿੱਚ ਪੁੱਛਿਆ ਜਿਹੜਾ ਉਹ ਜਾ ਰਿਹਾ ਆ ਵੀ ਭਾਈ ਇਹਦੇ ਨਾਲ ਦੀ ਇਨਫਲੇਸ਼ਨ ਵਧੂਗੀ, ਕੀ ਜਿਹੜਾ ਇਸ ਦੇ ਵਿੱਚ ਹੋਊਗਾ। ਪਰ ਉਹ ਹਾਲ ਦੀ ਘੜੀ ਕੋਈ ਵੀ ਜਣਾ ਟਰੰਪ ਹੋਣਾ ਦੇ ਟ੍ਰੇਡ ਪਾਲਿਸੀਜ਼ ਦੇ ਉਲਟ ਬੋਲਣ ਨੂੰ ਰਾਜੀ ਨਹੀਂ ਆ। ਉਹ ਕਹਿੰਦੇ ਵੀ ਅਸੀਂ ਜਿਹੜੀਆਂ ਟਰੰਪ ਹੋਣਾ ਦੀ ਟ੍ਰੇਡ ਪਾਲਿਸੀਜ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈਗੇ ਆ। ਜੇ ਚੀਜ਼ਾਂ ਮਹਿੰਗੀਆਂ ਵੀ ਹੁੰਦੀਆਂ ਤੇ ਉਹ ਆਪਾਂ ਨੂੰ ਸ਼ਾਰਟ ਟਰਮ ਦੇ ਲਈ ਇਹ ਝੱਲਣੀਆਂ ਜਿਹੜੀਆਂ ਉਹ ਪੈਣਗੀਆਂ। ਸੋ ਇਹ ਡੀਲ ਦੇ ਵਿੱਚ ਕਹਿੰਦੇ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਸਮਾਨ ਜੋ ਅਮਰੀਕਾ ਤੋਂ ਯੂਰਪੀਅਨ ਸੰਘ ਨੂੰ ਜਾਂਦਾ ਆ ਉਸ ਉੱਤੇ ਜਿਹੜਾ ਅਸਰ ਆ ਇਹ ਪੈਣ ਜਾਵੇਗਾ। ਉਹ ਹੁਣ ਉੱਥੇ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣਗੀਆਂ। ਫੋਰਨ ਮਿਨਿਸਟਰ ਜਿਹੜੇ G7 ਕੰਟਰੀਜ਼ ਦੇ ਆ, ਉਹ ਕੈਨੇਡਾ ਜਿਹਦੇ ਵਿੱਚ ਹੈਗਾ ਤੇ US ਵੀ ਆ, ਉਹ ਕਿਊਬਕ ਦੇ ਚਾਰਲੇ ਵੌਕਸ ਰੀਜਨ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ US। ਸੋ ਇਸ ਟੈਰਿਫ ਦੇ ਰੌਲੇ ਰੱਪੇ ਦੇ ਦੌਰਾਨ ਉੱਥੇ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ। ਕੈਨੇਡਾ ਦੀ ਫੋਰਨ ਮਿਨਿਸਟਰ ਮਿਲਾਨੀਆ ਜੋਲੀ ਉਹਨਾਂ ਨੇ ਇਹ ਇਸ਼ੂ ਜਿਹੜਾ US ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਕੋਲ ਵੀ ਉਠਾਇਆ ਹੈਗਾ। ਕਹਿੰਦੇ ਵੀ ਮੈਂ ਹਰ ਮੀਟਿੰਗ ਦੇ ਵਿੱਚ ਟੈਰਿਫ ਦਾ ਇਸ਼ੂ ਉਠਾਇਆ ਆ ਪਈ ਇਹ ਆਪਾਂ ਗੁਆਂਢੀ ਮੁਲਕ ਹੈਗੇ ਆ, ਸਾਡੇ ਤੇ ਇਦਾਂ ਦਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਹੈਗਾ ਤੇ ਬੈਠ ਕੇ ਜਿਹੜੀ ਆ ਗੱਲਬਾਤ ਕਰਨੀ ਚਾਹੀਦੀ ਹੈਗੀ ਆ। ਸੋ ਬਾਰ-ਬਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕੈਨੇਡਾ ਨੂੰ ਅਨੈਕਸ ਕਰਨ ਦੇ ਲਈ ਪਈ ਜੀ ਅਸੀਂ ਸਾਡੀ 51ਵੀਂ ਸਟੇਟ ਹੋਊਗੀ, ਉਹ ਇੱਕ ਮਾੜੀ ਗੱਲ ਹੈਗੀ ਆ। ਉਹਦੇ ਨਾਲ ਕੈਨੇਡਾ ਦੇ ਲੋਕ ਉਹਨਾਂ 'ਚ ਨੈਸ਼ਨਲਿਜ਼ਮ ਜਾਗ ਰਿਹਾ, ਹੁਣ ਉਹ ਇਕੱਠੇ ਹੋ ਰਹੇ ਹੈਗੇ ਆ। ਮਿਲਾਨੀਆ ਜੋਲੀ ਕੈਨੇਡਾ ਦੀ ਜਿਹੜੀ ਮਿਨਿਸਟਰ ਆ, ਫੋਰਨ ਮਿਨਿਸਟਰ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਐਡਰੈਸ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਤੁਹਾਡਾ ਬਹੁਤ ਹੀ ਵਧੀਆ ਦੋਸਤ ਆ, ਅਸੀਂ ਵਧੀਆ ਨੇਬਰ ਹੈਗੇ ਆ ਤੇ ਵਧੀਆ ਐਲਾਈ ਹੈਗੇ ਆ। ਬਹੁਤੀਆਂ ਦੀਆਂ ਸਾਡੇ ਪਰਿਵਾਰ ਦੋਨਾਂ ਮੁਲਕਾਂ ਦੇ ਦੋਨਾਂ ਬਾਰਡਰਸ ਦੇ ਆਰ-ਪਾਰ ਰਹਿੰਦੇ ਹੈਗੇ ਆ। ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਕਸਟਮਰ ਵੀ ਹੈਗਾ ਆ, ਬਿਗੇਸਟ ਕਸਟਮਰ ਆ, ਤੇ ਅਸੀਂ ਸਭ ਤੋਂ ਜ਼ਿਆਦਾ ਅਮਰੀਕਾ ਦਾ ਸਮਾਨ ਖਰੀਦਦੇ ਆ। ਜੇ ਗਿਣਿਆ ਜਾਵੇ UK, ਫਰਾਂਸ, ਚਾਈਨਾ ਤੇ ਜਾਪਾਨ, ਸਾਰਿਆਂ ਨੂੰ ਰਲਾ ਕੇ ਉਸ ਤੋਂ ਵੀ ਵੱਧ ਜਿਹੜਾ ਕੈਨੇਡਾ ਵਾਲੇ ਆ ਉਹ ਅਮਰੀਕਾ ਦਾ ਸਮਾਨ ਖਰੀਦਦੇ ਹੈਗੇ ਆ। ਕਹਿੰਦੇ ਵੀ ਅਸੀਂ ਦੋਨਾਂ ਮੁਲਕਾਂ ਨੇ ਰਲ ਕੇ ਜਨਰੇਸ਼ਨ ਸਪੈਂਡ ਕਰਕੇ ਆਪਣਾ ਰਿਲੇਸ਼ਨਸ਼ਿਪ ਬਿਲਡ ਕੀਤਾ ਹੈਗਾ।
ਤੇ ਕੈਨੇਡਾ ਇਜ਼ ਨਾਟ ਵਨ ਡਰਾਈਵਿੰਗ ਅਪ ਦਾ ਕਾਸਟ ਆਫ ਯੂਰ ਗਰੋਸਰੀ। ਕੈਨੇਡਾ ਵਾਲੇ ਨਹੀਂ ਕਹਿੰਦੇ ਜ਼ਿੰਮੇਵਾਰ ਤੁਹਾਡੀ ਗਰੋਸਰੀ ਦੀਆਂ ਕੀਮਤਾਂ ਵਧਾਉਣ ਦੇ ਲਈ, ਨਾ ਹੀ ਤੁਹਾਡੀ ਜਿਹੜੀਆਂ ਗੈਸ ਜਾਂ ਕੰਸਟਰਕਸ਼ਨ ਦੀਆਂ। ਸੋ ਕੈਨੇਡਾ ਕਹਿੰਦੀ ਭਈ ਤੁਹਾਡੀਆਂ ਜੌਬਾਂ ਨੂੰ ਵੀ ਖਤਰੇ ਵਿੱਚ ਨਹੀਂ ਪਾਉਣ ਜਾ ਰਹੇ ਹੈਗੇ। ਸੋ ਕੈਨੇਡਾ ਕਿਸੇ ਤਰ੍ਹਾਂ ਦੀ ਜੰਗ ਨਹੀਂ ਸ਼ੁਰੂ ਕਰਨ ਜਾ ਰਹੇ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟੈਰਿਫਸ ਦਾ ਵਾਰ ਆ ਉਹ ਕੈਨੇਡਾ ਦੇ ਅਗੇਂਸਟ, ਇਹਦੇ ਨਾਲ ਕਿਸੇ ਦੀ ਵੀ ਜਿੱਤ ਨਹੀਂ ਹੋਊਗੀ। ਸੋ ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਫਰੈਂਡਸ ਸਾਡੀ ਜਿਹੜਾ ਸਾਥ ਦਿਓ ਤੇ ਸਾਡੀ ਹੈਲਪ ਕਰੋ, ਤੇ ਜਿਹੜੇ ਟੈਰਿਫਸ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਰਿਮੂਵ ਕੀਤਾ ਜਾਵੇ। ਸੋ ਤੇ ਉਹਨਾਂ ਨੇ ਇਹ ਕਿਹਾ ਵੀ ਆਪਣੇ ਗਵਰਨਰਸ ਨੂੰ, ਆਪਣੇ ਸੈਨੇਟਰਸ ਨੂੰ, ਆਪਣੇ ਹਾਊਸ ਰਿਪਰੈਜ਼ੈਂਟੇਟਿਵਸ ਨੂੰ, ਆਪਣੇ ਮੇਅਰਸ ਨੂੰ ਇਹਦੇ ਨਾਲ ਗੱਲਬਾਤ ਕਰੋ ਤੇ ਵਾਈਟ ਹਾਊਸ ਨੂੰ ਮੈਸੇਜ ਦਿਓ। ਇਹ ਜੋ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਾਨੀ ਜੋਲੀ ਆ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਇੱਕ ਬੇਨਤੀ ਕੀਤੀ ਹੈਗੀ ਆ ਜੀ। ਜਿਹੜੇ ਯੂਰਪੀਅਨ ਯੂਨੀਅਨ ਆ ਉਹ ਦੱਸ ਰਹੇ ਆ ਵੀ ਜਿਹੜਾ ਇਹ 25% ਟੈਰਿਫ ਉਹਨਾਂ ਨੇ ਲਾਇਆ ਆ ਉਹਦੇ ਵਿੱਚ ਕਹਿੰਦੇ ਵੀ ਕਿਹੜਾ ਸਮਾਨ ਆ ਰਿਹਾ ਆ। ਪੋਲਟਰੀ, ਬੀਫ, ਪੋਰਕ, ਸੋਇਆਬੀਨ, ਵਾਈਨ, ਸਪਾਰਕਲਿੰਗ ਵਾਈਨ, ਬੀਅਰ, ਪੈਂਟ, ਸ਼ਰਟ, ਕਲੋਥਿੰਗ, ਹੈਂਡਬੈਗ, ਰੈਫਰੀਜਰੇਟਰ, ਵਾਸ਼ਿੰਗ ਮਸ਼ੀਨ ਤੇ ਮੋਵਰਸ। ਕਹਿੰਦੇ ਵੀ EU ਦੇ ਅਧਿਕਾਰੀਆਂ ਨੇ ਪ੍ਰੋਡਕਟ ਵੀ ਉਹ ਚੁਣੇ ਆ ਜਿਹਦੇ ਨਾਲ ਅਮਰੀਕਾ ਦੇ ਆਮ ਲੋਕਾਂ ਦੇ ਉੱਤੇ ਜਾਂ ਉਹਨਾਂ ਕੰਪਨੀਜ਼ ਦੇ ਉੱਤੇ, ਫਾਰਮਰਸ ਦੇ ਉੱਤੇ ਜਿਹੜਾ ਸਿੱਧਾ ਅਸਰ ਜਿਹੜਾ ਪਊਗਾ। ਸੋ ਉਹ ਥਾਂ ਚੁਣੀ ਆ ਜਿੱਥੇ ਪੀੜ ਹੋਣੀ ਆ, ਜਿੱਥੇ ਦਰਦ ਹੋਣੀ ਆ। ਇਸ ਜਿਹੜੀ ਇੰਡਸਟਰੀ ਜਿਹਦੇ ਗੁੱਡਸ ਦੇ ਉੱਤੇ ਇਸ ਟਾਈਮ ਇਹਨਾਂ ਨੇ ਟੈਰਿਫ ਲਾਉਣਾ ਹੈ, ਉਹ ਸਮਾਨ ਆ ਜਿਹੜਾ ਟਰੰਪ ਹੁਣਾਂ ਦਾ ਇੱਕ ਬਿਗ ਵੋਟਰ ਬੇਸ ਵੀ ਹੈਗਾ ਆ। ਮਿਡ ਟਰਮ ਇਲੈਕਸ਼ਨ ਹੁਣ ਤਾਂ ਇਦਾਂ ਲੱਗ ਰਿਹਾ ਵੀ ਸਿਰ ਤੇ ਜਿਹੜੀਆਂ ਉਹ ਆ ਗਈਆਂ ਆ, ਅਗਲੇ ਸਾਲ ਜਿਹੜੀਆਂ ਇਹ ਆਉਣੀਆਂ ਆ। ਆਲਦੋ ਅਜੇ ਟਰੰਪ ਹੁਣਾਂ ਦੇ ਕਾਰਜਕਾਲ ਨੂੰ 100 ਦਿਨ ਵੀ ਪੂਰੇ ਨਹੀਂ ਹੋਏ ਅਜੇ, ਪਰ ਉਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਆਲਰੇਡੀ ਸ਼ੁਰੂ ਹੋ ਚੁੱਕੀਆਂ ਆ। ਸੋ ਲੋਕਾਂ ਦੇ ਲਈ ਇਹ ਅਗਲੇ ਜਿਹੜੇ ਕੁਛ ਮਹੀਨੇ, ਕੁਛ ਸਾਲ ਜਿਹੜੇ ਆ ਉਹ ਕਿਸ ਤਰੀਕੇ ਦਾ ਜਿਹੜਾ ਉਹ ਵਕਤ ਰਹੇਗਾ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਇਹ ਟ੍ਰੇਡ ਵਾਰ ਲਗਾਤਾਰ ਇਦਾਂ ਹੀ 4 ਸਾਲ ਹੀ ਚੱਲੂਗੀ ਜਾਂ ਕੁਛ ਮਹੀਨੇ ਬਾਅਦ ਇਵੈਂਚੁਅਲੀ ਸੈਟਲ ਡਾਊਨ ਹੋ ਜਾਊਗਾ, ਆਪਸ ਦੇ ਵਿੱਚ ਨੈਗੋਸ਼ੀਏਸ਼ਨਸ ਹੋ ਕੇ ਇੱਕ ਦੂਜੇ ਦੀ ਗੱਲ ਜਿਹੜੀ ਉਹ ਮੰਨੀ ਜਾਊਗੀ, ਇਹ ਦੇਖਣ ਦੀ ਗੱਲ ਆ। ਪਿਛਲੀ ਵਾਰ ਦੇ ਨਾਲੋਂ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਡਿਫਰੈਂਟ ਆ ਵੀ ਪਿਛਲੀ ਵਾਰ ਅਮਰੀਕਾ ਟੈਰਿਫ ਦਾ ਜਿਹੜਾ ਉਹ ਚੇਤਾਵਨੀ ਦਿੰਦਾ ਸੀ, ਡਰ ਪਾਉਂਦਾ ਸੀ, ਭੈ ਪਾਉਂਦਾ ਸੀ, ਤੇ ਦੂਜੇ ਜਿਹੜੇ ਮੁਲਕ ਆ ਉਹ ਮੰਨ ਜਾਂਦੇ ਸੀਗੇ ਜਾਂ ਉਹਨਾਂ ਦੇ ਦੁਆਰਾ ਕੋਈ ਇਦਾਂ ਦੀ ਰਿਟੈਲੀਏਸ਼ਨ ਨਹੀਂ ਸੀ। ਇਸ ਵਾਰ ਦੇ ਵਿੱਚ ਰਿਟੈਲੀਏਸ਼ਨ ਬਰਾਬਰ ਦੀ ਜਿਹੜੀ ਉਹ ਹੋ ਰਹੀ ਆ। ਡਾਲਰ ਫॉर ਡਾਲਰ ਜਿਹੜਾ ਇਸ ਟਾਈਮ ਟੈਰਿਫ ਆ ਉਹ ਲੱਗ ਰਹੇ ਆ। ਇਹ ਸਾਰੀ ਚੀਜ਼ ਦੇ ਨਾਲ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਬਣਨਾ ਆ, ਪਰ ਜਿਹੜੇ ਅਰਥ ਸ਼ਾਸਤਰੀ ਆ ਜਾਂ ਅਰਥਚਾਰੇ ਦੇ ਮਾਹਰ ਆ, ਉਹ ਇਹ ਡਰ ਜਿਹੜਾ ਉਹਨਾਂ ਨੂੰ ਲੱਗਾ ਪਿਆ ਵੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਸਾਰੇ ਕੱਲਾ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਹੀ ਕਿਤੇ ਰਿਸੈਸ਼ਨ ਦੇ ਵਿੱਚ ਉਹ ਨਾ ਚਲੀ ਜਾਵੇ। ਸੋ ਲੈਟਸ ਸੀ ਕੀ ਬਣਦਾ ਆ, ਪਰ ਟ੍ਰੇਡ ਵਾਰ ਇਸ ਟਾਈਮ ਪੂਰੀ ਤਰ੍ਹਾਂ ਸਿਖਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਜਿੱਥੇ ਸਵੇਰੇ ਮਾਹੌਲ ਹੋਰ ਹੁੰਦਾ ਤੇ ਰਾਤ ਨੂੰ ਸੌਣ ਲੱਗਿਆ ਮਾਹੌਲ ਜਿਹੜਾ ਕੁਝ ਹੋਰ ਹੀ ਨਵਾਂ ਬਣ ਚੁੱਕਾ ਹੁੰਦਾ ਆ। ਟ੍ਰੇਡ ਵਾਰ ਤੋਂ ਬਾਅਦ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਵਾਲੇ ਵੀ ਬਿਆਨ ਹਰ ਰੋਜ਼ ਆਉਂਦੇ ਰਹਿੰਦੇ ਆ। ਇਸੇ ਤਰ੍ਹਾਂ ਗ੍ਰੀਨਲੈਂਡ ਨੂੰ ਲੈ ਕੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਬਿਆਨ ਦਿੰਦੇ ਰਹਿੰਦੇ ਆ ਵੀ ਜਾਂ ਤਾਂ ਪਿਆਰ ਨਾਲ ਰਲ ਜਾਓ ਤੇ ਜਾਂ ਫਿਰ ਅਸੀਂ ਕੁਛ ਕਰਾਂਗੇ। ਪਰ ਗ੍ਰੀਨਲੈਂਡ ਦੇ ਵਿੱਚ ਹੁਣੇ ਇਲੈਕਸ਼ਨ ਹੋ ਕੇ ਹਟੀ ਆ ਤੇ ਉੱਥੇ ਵੀ ਉਹੀ ਪਾਰਟੀ ਜਿੱਤੀ ਆ ਜਿਹੜੇ ਟਰੰਪ ਉਹਨਾਂ ਨੂੰ ਕਹਿੰਦੇ ਵੀ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ, ਅਸੀਂ ਆਪਣਾ ਆਜ਼ਾਦ ਮੁਲਕ ਹੀ ਜਿਹੜੇ ਠੀਕ ਹੈਗੇ ਆ, ਥੈਂਕਸ ਬਟ ਨੋ ਥੈਂਕਸ। ਬਾਰ-ਬਾਰ US ਦੇ ਪ੍ਰੈਜ਼ੀਡੈਂਟ ਵੱਲੋਂ ਆਰਕਟਿਕ ਆਈਲੈਂਡ ਜਿਹੜਾ ਗ੍ਰੀਨਲੈਂਡ ਆ, ਉਹਨਾਂ ਨੂੰ ਇਹ ਕਹਿਣਾ ਪਈ ਤੁਹਾਡਾ ਜਿਹੜਾ ਅਸੀਂ ਇਕਨੋਮਿਕ ਕੋਰੀਸ਼ਨ ਕਰਾਂਗੇ ਜਾਂ ਮਿਲਟਰੀ ਫੋਰਸ ਯੂਜ਼ ਕਰਾਂਗੇ ਜਾਂ ਤੁਸੀਂ ਸਾਡੇ ਨਾਲ ਰਲੋ ਤੁਹਾਨੂੰ ਫਾਇਦਾ ਹੋਊਗਾ। ਉਸ ਸੰਬੰਧ ਦੇ ਵਿੱਚ ਉੱਥੇ ਹੁਣੇ ਵੋਟਾਂ ਪੈ ਕੇ ਹਟੀਆਂ ਤੇ ਆਪੋਜੀਸ਼ਨ ਦੀ ਸੈਂਟਰ ਰਾਈਟ ਡੈਮੋਕ੍ਰੇਟ ਪਾਰਟੀ ਆ, ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਵੋਟਸ ਆ ਉਹ ਰਿਸੀਵ ਕੀਤੀਆਂ ਹੈਗੀਆਂ। ਤੇ ਲੈਫਟ ਵਿੰਗ ਯੂਨਿਟ ਤੇ ਸੈਂਟਰ ਲੈਫਟਿਸਟ ਸਿਊਮਟ ਇਹ 3rd ਤੇ 4th ਪਲੇਸ ਦੇ ਉੱਤੇ ਆਏ ਹੈਗੇ ਆ। ਪ੍ਰੋ ਬਿਜ਼ਨਸ ਜੈਨ ਫਰੈਡਰਿਕ ਨੀਲਸਨ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜੋ ਰਿਊਟਰਿਕ ਹੈਗਾ ਆ ਤੇ ਉਹ ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਆ ਆਜ਼ਾਦ ਮੁਲਕ ਦੇ ਲਈ ਥ੍ਰੈਟ ਹੈਗਾ ਆ। ਸੋ ਉਹਨਾਂ ਦੀ ਪਾਰਟੀ ਹੁਣ ਉੱਥੇ ਜਿੱਤ ਗਈ ਹੈਗੀ ਆ
ਤੇ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਸੇਮ ਬਿਆਨ ਦਿੰਦੇ ਆ ਜਾਂ ਉੱਥੇ ਦਾ ਲੀਡਰ ਜਿਹੜਾ ਆ ਉਹ ਕੀ ਬਿਆਨ ਦਿੰਦਾ ਹੈਗਾ। ਜੀ, ਟਰੰਪ ਉਹਨਾਂ ਨੇ ਕਿਹਾ ਵੀ ਇਹ ਬੜਾ ਇੱਕ ਅਹਿਮ ਥਾਂ ਆ ਗ੍ਰੀਨਲੈਂਡ, ਜਿੱਥੇ ਖਣਿਜ ਦੇ ਨਾਲ-ਨਾਲ ਜਿਸ ਤਰੀਕੇ ਦੇ ਨਾਲ ਇਹਦੀ ਮਿਲਟਰੀ ਪੋਜੀਸ਼ਨ ਵੀ ਬੜੀ ਅਹਿਮ ਆ ਅਮਰੀਕਾ ਦੇ ਲਈ। ਸੋ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦਿੰਦੇ ਹੋਏ ਉਹ ਗ੍ਰੀਨਲੈਂਡ ਨੂੰ ਆਪਣੇ ਅੰਡਰ ਲੈਣਾ ਚਾਹੁੰਦੇ ਆ, ਉਸ ਕੰਟਰੋਲ ਨੂੰ ਜਿਹੜਾ ਉਹਦੇ ਉੱਤੇ ਕਰਨਾ ਚਾਹੁੰਦੇ ਆ। ਗ੍ਰੀਨਲੈਂਡ ਹੈ ਤਾਂ ਸੈਲਫ ਗਵਰਨਿੰਗ ਰੀਜਨ, ਪਰ ਇਹ ਡੈਨਮਾਰਕ ਦੇ ਅੰਡਰ ਜਿਹੜਾ ਉਹ ਆਉਂਦਾ ਹੈਗਾ ਆ। ਦਬਾਅ ਕਹਿੰਦੇ ਵੀ ਉਹਨਾਂ ਉੱਤੇ ਖਾਸਾ ਗ੍ਰੀਨਲੈਂਡ ਦੇ ਉੱਤੇ ਪਾਇਆ ਜਾ ਰਿਹਾ ਸੀ। ਉਹਨਾਂ ਨੇ ਤਾਂ ਟਰੰਪ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਤੁਸੀਂ ਰੈਫਰੈਂਡਮ ਕਰਾ ਕੇ ਦੇਖ ਲਓ, ਵੀ ਪੁੱਛ ਲਓ ਵੀ ਤੁਸੀਂ ਅਮਰੀਕਾ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਨਹੀਂ। ਸੋ ਪਰ ਉੱਥੇ ਦੀ ਕਹਿੰਦੇ ਵੀ ਇਤਿਹਾਸਿਕ ਜਿਹੜੀ ਆਪੋਜੀਸ਼ਨ ਪਾਰਟੀ ਦੀ ਜਿੱਤ ਆ, ਉਹ ਵੀ ਇੱਕ ਨਵੀਂ ਜਿਹੜੀ ਪੋਲੀਟਿਕਸ ਆ ਉੱਥੇ ਲੈ ਕੇ ਆ ਸਕਦੀ ਹੈਗੀ ਆ। 56,000 ਲੋਕ ਰਹਿੰਦੇ ਨੇ ਗ੍ਰੀਨਲੈਂਡ ਦੇ ਵਿੱਚ, ਤੇ ਕਹਿੰਦੇ ਵੀ 2009 ਤੋਂ ਉਹ ਵੀ ਡੈਨਮਾਰਕ ਤੋਂ ਵੀ ਬਾਹਰ ਜਿਹੜਾ ਉਹ ਹੋਣਾ ਚਾਹੁੰਦੇ ਆ, ਆਪਣੇ ਆਪ ਨੂੰ ਆਪਣੇ ਤੌਰ ਦੇ ਤੇ ਇੱਕ ਆਜ਼ਾਦ ਮੁਲਕ ਬਣਨਾ ਜਿਹੜਾ ਉਹ ਚਾਹੁੰਦੇ। 31 ਲਾ ਮੇਕਰਸ ਇਲੈਕਟ ਜਿਹੜੇ ਆ ਉਹ ਕਿਤੇ ਗਏ ਨੇ, ਤੇ ਕਹਿੰਦੇ ਵੀ ਇੰਡੀਪੈਂਡੈਂਸ ਵੀ ਉਹ ਡਿਕਲੇਅਰ ਕਰ ਸਕਦੇ ਹੈਗੇ ਆ। ਸੋ ਚਾਰਾਂ ਚੋਂ ਜਿਹੜੀਆਂ 5 ਮੇਨ ਪਾਰਟੀਆਂ ਆ, ਉਹ ਟਰੰਪ ਹੁਣਾਂ ਦੇ ਨਾਲ ਜਿਹੜੀਆਂ ਆ ਉਹ ਡਿਸਐਗਰੀ ਜਿਹੜੀਆਂ ਉਹ ਕਰਦੀਆਂ ਹੈਗੀਆਂ ਆ। ਇੱਥੋਂ ਤੱਕ ਕਿ ਉਹ ਇੰਡੀਪੈਂਡੈਂਸ ਦੇ ਮਾਮਲੇ ਦੇ ਵਿੱਚ ਇਕੱਠੀਆਂ ਕਹਿੰਦੀਆਂ ਤਾਂ ਹੈਗੀਆਂ, ਪਰ ਕਿੱਦਾਂ ਤੇ ਕਿਵੇਂ ਹੋਊਗੀ ਉਸ ਚੀਜ਼ ਦੇ ਉੱਤੇ ਉਹਨਾਂ ਦੀ ਅਪਰੋਚ ਅਜੇ ਇਕੱਠੀ ਜਿਹੜੀ ਉਹ ਨਹੀਂ ਹੋ ਰਹੀ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਉਥਲ-ਪੁਥਲ ਪੂਰੀ ਦੁਨੀਆ ਭਰ ਦੇ ਵਿੱਚ ਨਾਲ-ਨਾਲ ਚੱਲ ਰਹੀ ਇੱਕ ਆਪਾਂ ਹੈਗੀ ਆ। ਯੂਕਰੇਨ ਵਾਲੀ ਖਬਰ ਕਰਕੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਬਹੁਤ ਇੰਪੋਰਟੈਂਟ ਖਬਰਾਂ ਆ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਕਾਫੀ ਇੰਪੋਰਟੈਂਟ ਖਬਰਾਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਬ੍ਰੇਕ ਤੋਂ ਕਰਨੀਆਂ। ਬਾਅਦ 'ਚ। ਯੂਕਰੇਨ ਦੇ ਸੰਬੰਧ ਦੇ ਵਿੱਚ 30 ਦਿਨਾਂ ਦਾ ਸੀਜ਼ ਫਾਇਰ ਜਿਹੜਾ ਪ੍ਰਪੋਜ਼ਲ ਯੂਕਰੇਨ ਨੇ ਅਮਰੀਕਾ ਦੇ ਨਾਲ ਰਲ ਕੇ ਕੀਤਾ ਹੈਗਾ, ਜਿਹਦੇ ਵਿੱਚ ਯੂਕੇ ਨੇ ਕਾਫੀ ਵਧੀਆ ਰੋਲ ਨਿਭਾਇਆ ਹੈਗਾ। ਤੇ ਉਹ ਹੁਣ ਪ੍ਰਪੋਜ਼ਲ ਆ ਜਿਹੜਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਡਿਸਕਸ ਕਰ ਰਹੇ ਹੈਗੇ ਆ ਰਸ਼ੀਆ ਵਾਲਿਆਂ ਦੇ ਨਾਲ। ਤੇ ਉਹ ਤੋਂ ਕੀ ਆਂਦਾ, ਰਸ਼ੀਆ ਦੀ ਕੀ ਪੋਜੀਸ਼ਨ ਰਹੂਗੀ। ਪਰ ਇੰਨਾ ਜ਼ਰੂਰ ਹੋਇਆ ਇਸ ਪ੍ਰਪੋਜ਼ਲ ਤੋਂ ਬਾਅਦ ਅਮਰੀਕਾ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਉਸੇ ਤਰ੍ਹਾਂ ਡਿਫੈਂਸ ਦੀ ਸਪੋਰਟ ਕਰਦੇ ਰਹਾਂਗੇ ਜ਼ੈਲੈਂਸਕੀ ਨੂੰ, ਤੇ ਜਿਹੜੀ ਇੰਟੈਲੀਜੈਂਸ ਆ ਉਹ ਵੀ ਆਪਾਂ ਉਸੇ ਤਰ੍ਹਾਂ ਸ਼ੇਅਰ ਕਰਦੇ ਰਹਾਂਗੇ 30 ਦਿਨਾਂ ਤੱਕ। ਤੇ ਉਸ ਤੋਂ ਬਾਅਦ ਜਾਂ ਇਹ 30 ਦਿਨਾਂ ਦੇ ਦੌਰਾਨ ਅੱਗੇ ਕੀ ਹੁੰਦਾ ਹੈਗਾ ਆ, ਉਹ ਹੁਣ ਰਸ਼ੀਆ ਦੇ ਉੱਤੇ ਡਿਪੈਂਡ ਕਰਦਾ ਹੈ। ਜੀ, ਬਿਲਕੁਲ। ਰਸ਼ੀਆ ਉਹ ਮੰਨ ਜਾਊਗਾ ਕਿ ਨਹੀਂ, ਉਹ ਸਭ ਤੋਂ ਔਖਾ ਕੰਮ ਆ। ਯੂਕਰੇਨ ਤੇ ਅਮਰੀਕਾ ਦਾ ਸਮਝੌਤਾ 7 ਘੰਟਿਆਂ 'ਚ ਹੋ ਗਿਆ। ਜਿਹੜੀ ਕੱਲ 30 ਦਿਨਾਂ ਦੇ ਯੁੱਧਬੰਦੀ ਦੀ ਗੱਲ ਸਾਹਮਣੇ ਆਈ ਸੀ, ਤੇ ਹੁਣ ਰਸ਼ੀਆ ਇਹਨੂੰ ਮੰਨ ਜਾਊਗਾ, ਦਿਨ ਲਾਊਗਾ, ਮਹੀਨੇ ਲਾਊਗਾ, ਮੰਨੂਗਾ ਜਾਂ ਨਹੀਂ ਮੰਨੂਗਾ, ਇਹ ਅਜੇ ਉਹਨਾਂ ਦੇ ਉੱਤੇ ਡਿਪੈਂਡ ਆ। ਸੋ ਵੇਟ ਕਰਦੇ ਆ ਕੀ ਇਸ ਦੇ ਵਿੱਚ ਬਣਦਾ ਆ। ਪਰ ਯੂਕਰੇਨ US ਦੇ ਦੁਆਰਾ ਜਿਹੜਾ ਇਹ ਜੰਗਬੰਦੀ ਦੀ ਅਪਰੋਚ ਲਿਆਂਦੀ ਗਈ ਹੈ, ਘੱਟੋ ਘੱਟ 30 ਦਿਨ ਦੇ ਲਈ ਉਹ ਮੰਨ ਚੁੱਕਾ ਆ, ਪਰ ਰਸ਼ੀਆ ਦਾ ਅਜੇ ਮੰਨਣਾ ਬਾਕੀ ਆ। ਸੋ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਹੋਰ ਵੀ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਮਾਰਾਂਗੇ ਝਾਤ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਨਾਲ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜੀ। ਜਿਹੜੀਆਂ ਖਬਰਾਂ ਦੇ ਵੱਲ ਜਿਹੜਾ ਉਹ ਵੱਧਦੇ ਆ, ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਦੀ ਖਬਰ ਜਿਹੜੀ ਹੋਰ ਦੱਸਦੇ ਜਾਈਏ ਵੀ ਇਸ ਟਾਈਮ ਕੀ ਚੱਲ ਰਿਹਾ ਆ ਇਕਨੋਮੀ ਨੂੰ ਨਾਲ ਰਹਿ ਕੇ ਵੀ। ਜਿਹੜੀ ਪ੍ਰਾਈਸ ਨੂੰ ਲੈ ਕੇ ਕੰਜ਼ਿਊਮਰ ਪ੍ਰਾਈਸ ਦੀ ਜਿਹੜੀ ਇੰਡੈਕਸ ਆ ਉਸ ਦੀ ਰਿਪੋਰਟ ਅੱਜ ਸਾਹਮਣੇ ਆਈ ਆ। ਪਹਿਲੇ ਮਹੀਨੇ ਦੇ ਵਿੱਚ ਟਰੰਪ ਹੋਣਾ ਦੇ ਜਦ ਉਹਨਾਂ ਨੇ ਜਿਹੜਾ ਕਾਰਜਕਾਲ ਸਾਂਭਿਆ ਸੀ ਉਸ ਵਿੱਚ ਕਹਿੰਦੇ ਵੀ ਪ੍ਰਾਈਸ ਥੋੜੀ ਕੂਲ ਡਾਊਨ ਹੋਈ ਆ, ਪਰ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਟੈਰਿਫ ਲੱਗਣੇ ਸ਼ੁਰੂ ਹੋਏ ਆ ਇਸ ਤੋਂ ਬਾਅਦ ਦੇ ਵਿੱਚ ਕੀ ਅਸਰ ਪਊਗਾ ਉਹ ਅਗਲੇ ਮਹੀਨੇ ਤੱਕ ਆਪਾਂ ਨੂੰ ਉਸ ਤੇ ਅਸਰ ਜਿਹੜੇ ਉਹ ਦਿਖਣਗੇ। ਅਨੁਮਾਨਿਤ ਇਹ ਸੋਚਿਆ ਜਾ ਰਿਹਾ ਸੀਗਾ ਵੀ 3% ਤੋਂ ਉੱਤੇ ਜਿਹੜੀ ਇਨਫਲੇਸ਼ਨ ਆ ਉਹ ਰਹੇਗੀ, ਪਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਫਰਵਰੀ ਮਹੀਨੇ ਦੇ ਵਿੱਚ ਈਅਰ ਤੋਂ ਈਅਰ ਦੇਖਿਆ ਜਾਵੇ ਤਾਂ 2.8% ਦੇ ਉੱਤੇ ਰਿਹਾ ਆ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਇਹ ਜਾਣਕਾਰੀ ਦਿੱਤੀ ਆ। ਜਨਵਰੀ ਮਹੀਨੇ ਦੇ ਵਿੱਚ ਇਹ ਦਰ 3% ਤੇ ਸੀ ਤੇ ਥੋੜੀ ਜਿਹੀ ਘਟ ਕੇ ਫਰਵਰੀ ਮਹੀਨੇ 'ਚ 2.8% ਦੇ ਉੱਤੇ ਆਈ ਹੈਗੀ ਆ। ਓਵਰਆਲ ਇਨਫਲੇਸ਼ਨ ਕਹਿੰਦੇ ਵੀ ਕਲਾਈਂਬ ਹੋਈ ਆ 0.2% ਜਨਵਰੀ ਤੋਂ ਫਰਵਰੀ ਦੇ ਵਿੱਚ ਜੇ ਦੇਖਿਆ ਜਾਵੇ। ਫਰਵਰੀ ਟੂ ਫਰਵਰੀ ਪਿਛਲੇ ਸਾਲ ਦੇ ਵਿੱਚ 2.8% ਵਧੀ ਆ, ਜਨਵਰੀ ਤੋਂ ਫਰਵਰੀ ਦੇ ਵਿੱਚ 0.2% ਜਿਹੜੀ ਉਹ ਵਧੀ ਆ। ਤੇ ਇਹ ਜਿਹੜੀਆਂ ਚੀਜ਼ਾਂ ਆ ਉਹ ਇਸ ਟਾਈਮ ਆਪਣੇ ਸਾਹਮਣੇ ਆ ਰਹੀਆਂ ਆ। ਹਾਊਸਿੰਗ ਕਾਸਟ ਦੇ ਵਿੱਚ ਕਹਿੰਦੇ ਵੀ ਛੋਟਾ ਜਿਹਾ ਜਿਹੜਾ ਪ੍ਰਾਈਸ ਦੇ ਵਿੱਚ ਵਾਧਾ ਦੇਖਿਆ ਗਿਆ ਆ ਦਸੰਬਰ 2021 ਤੋਂ ਬਾਅਦ ਦੇ ਵਿੱਚ। ਐਗ ਦੇ ਪ੍ਰਾਈਸ, ਆਂਡਿਆਂ ਦੇ ਪ੍ਰਾਈਸ ਜਿਹੜਾ ਭਾਅ ਆ ਉਹ 58% ਪਿਛਲੇ ਸਾਲ ਦੇ ਮੁਕਾਬਲੇ ਵੱਧ ਜਿਹੜੇ ਉਹ ਚੱਲ ਰਹੇ ਆ। ਪਰ ਜਿਹੜੇ ਟਰੰਪ ਹੁਣੀ ਕਹਿ ਰਹੇ ਆ ਵੀ ਮੇਰੇ ਕਾਰਜਕਾਲ ਸਾਂਭਣ ਤੋਂ ਬਾਅਦ ਜਿਹੜੇ ਵਧੇ ਸੀਗੇ ਉਹ ਹੁਣ ਮੁੜ ਦੁਬਾਰਾ ਉਸ ਪੱਧਰ ਦੇ ਉੱਤੇ ਪ੍ਰਾਈਸ ਅਸੀਂ ਦੁਬਾਰਾ ਘਟਾ ਦਿੱਤੇ ਹੈਗੇ ਆ। ਸੋ ਐਨਾਲਿਸਟ ਇਹ ਜਿਹੜੀ ਕੌਸ਼ਨ ਕਰ ਰਹੇ ਨੇ, ਕਹਿ ਰਹੇ ਨੇ ਵੀ ਜਿਹੜਾ ਕੂਲਰ ਇਨਫਲੇਸ਼ਨ ਡਾਟਾ ਆ ਇਹਦੇ ਨਾਲ ਅਜੇ ਲੱਗਦਾ ਨਹੀਂ ਵੀ ਫੈਡ ਕਿਤੇ ਜਿਹੜਾ ਇੰਟਰਸਟ ਰੇਟ ਆ ਉਹ ਘਟਾ ਦੇਵੇਗਾ। ਜਿਹੜੀ ਇਹਨਾਂ ਦੀ ਅਗਲੇ ਹਫਤੇ ਮੀਟਿੰਗ ਹੋਣੀ ਆ। ਜੋ ਹਾਲਾਤ ਇਕਨੋਮਿਕਲੀ ਚੱਲ ਰਹੇ ਆ ਅਮਰੀਕਾ 'ਚ, ਖਾਸ ਕਰਕੇ ਚੀਜ਼ਾਂ ਮਹਿੰਗੀਆਂ ਅਜੇ ਵੀ ਜਿਹੜੀਆਂ ਲਗਾਤਾਰ ਹੋ ਰਹੀਆਂ ਆ, ਉਹਨਾਂ ਦੇ ਉੱਤੇ ਕੋਈ ਬਾਹਲੀ ਨੱਥ ਨਹੀਂ ਪੈ ਰਹੀ, ਠੱਲ ਨਹੀਂ ਪੈ ਰਹੀ। ਉਹ ਜਿਹੜੀ ਸਿਚੁਏਸ਼ਨ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਸੋ ਫੈਡ ਦੇ ਦੁਆਰਾ ਇੰਟਰਸਟ ਰੇਟ ਘਟਣ ਦੀ ਜਿਹੜੀ ਗੱਲ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜੇ ਮਾਹਰ ਆ ਉਹ ਨਕਾਰ ਰਹੇ ਨੇ। ਉੱਦਾਂ ਆਪਣੇ ਗਵਾਂਢੀ ਮੁਲਕ ਨੇ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ। ਇੱਕ ਲੋਕਲ ਖਬਰ ਆਪਣੇ ਕੈਲੀਫੋਰਨੀਆ ਬੇ ਏਰੀਏ ਦੀ ਹੈਗੀ ਆ। VTA ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਜਿਹੜੀ ਬੱਸ ਸਰਵਿਸ ਪ੍ਰੋਵਾਈਡ ਕਰਦੀ ਹੈ ਤੇ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਕੰਮ ਕਰਦੇ ਆ, ਉੱਥੇ ਸਟ੍ਰਾਈਕ ਚੱਲ ਰਹੀ ਆ ਤੇ VTA ਨੇ ਉਹਨਾਂ ਦੇ ਅਗੇਂਸਟ ਕੰਪਲੇਨ ਲੀਗਲ ਫਾਈਲ ਕੀਤੀ ਹੈ। ਉਹ ਡਿਟੇਲ ਦੇ ਵਿੱਚ ਆਪਾਂ ਜਿਹੜਾ ਸ਼ਾਮ ਨੂੰ ਸਾਡਾ ਅਪਡੇਟ ਕੈਲੀਫੋਰਨੀਆ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਡਿਸਕਸ ਕਰਾਂਗੇ। ਇੱਕ ਖਬਰ ਪਾਕਿਸਤਾਨ ਦੇ ਨਾਲ ਰਿਲੇਟਡ ਆ। ਸਵੇਰੇ ਵੀ ਮਨਦੀਪ ਸਿੰਘ ਪੂਨੀਆ ਤੇ ਗੁਰਪ੍ਰੀਤ ਸਿੰਘ ਉਹਨਾਂ ਨੇ ਕੀਤੀ ਸੀ। ਪਾਕਿਸਤਾਨ ਦੇ ਵਿੱਚ ਜੋ ਉੱਥੇ ਦੀ ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਇੱਕ ਟ੍ਰੇਨ ਨੂੰ ਆਪਣੇ ਕਬਜ਼ੇ 'ਚ ਲਿਆ ਆ ਜਿੱਥੇ 400 ਦੇ ਕਰੀਬ ਲੋਕ ਆ। ਬਲੋਚ ਲਿਬਰੇਸ਼ਨ ਆਰਮੀ ਨੇ, ਨਿਊਯਾਰਕ ਟਾਈਮ ਨੇ ਅੱਜ ਬਹੁਤ ਵੱਡਾ ਆਰਟੀਕਲ ਉਹਦੇ ਵਿੱਚ ਛਾਪਿਆ ਹੈਗਾ। ਤੇ ਹਜੇ ਤੱਕ ਵੀ ਉਹ ਜੋ ਲੋਕ ਆ ਟ੍ਰੇਨ ਦੇ ਨਾਲ ਉਹਨਾਂ ਦੇ ਕਬਜ਼ੇ ਦੇ ਵਿੱਚ ਹੀ ਹੈਗੇ ਆ। ਸੋ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ। ਬਿਲਕੁਲ 190 ਨੂੰ ਉਦਾਂ ਬਚਾ ਲਿਆ, 400 ਤੋਂ ਵੱਧ ਜਿਹੜੇ ਜਫਰ ਐਕਸਪ੍ਰੈਸ ਉੱਥੇ ਦੀ ਜਿਹੜੀ ਸੀਗੀ ਟ੍ਰੇਨ ਉਹਦੇ ਵਿੱਚ ਜਿਹੜਾ ਆ 100 ਬੰਦੇ ਕਹਿੰਦੇ ਆ ਵੀ ਮਰ ਵੀ ਜਿਹੜੇ ਇਸ ਦੇ ਵਿੱਚ ਚੁੱਕੇ ਹੈਗੇ ਆ ਜੀ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਖਬਰਾਂ ਹੈਗੀਆਂ। ਸਾਡਾ ਮੇਨ ਮਕਸਦ ਇਹੀ ਹੁੰਦਾ ਵੀ ਤੁਹਾਡੇ ਨਾਲ ਉਹੀ ਕੁਝ ਸਾਂਝਾ ਕੀਤਾ ਜਾਵੇ ਜੋ ਕੁਝ ਅਖਬਾਰਾਂ 'ਚ ਆ ਰਿਹਾ ਆ, ਜੋ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਆ। ਕੋਈ ਡਰਾਉਣ ਦਾ ਮਤਲਬ ਨਹੀਂ ਹੁੰਦਾ, ਨਾ ਹੀ ਉਹ ਕਰਨ ਦੇ ਨਾਲ ਸਾਨੂੰ ਕੋਈ ਫਾਇਦਾ ਹੁੰਦਾ ਹੈਗਾ। ਜਦੋਂ ਤੋਂ ਹੀ ਇਹ ਇਮੀਗ੍ਰੇਸ਼ਨ ਵਾਲਾ ਮੁੱਦਾ ਹੋਇਆ ਆ, ਹਰ ਇੱਕ ਅਮਰੀਕਨ ਚਾਹੁੰਦਾ ਆ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਬਾਰਡਰ ਤੋਂ ਬੰਦ ਹੋਵੇ ਤੇ ਉਹਦੇ 'ਚ ਬਿਲਕੁਲ ਟਰੰਪ ਐਡਮਿਨਿਸਟ੍ਰੇਸ਼ਨ ਦੀ ਸ਼ਾਬਾਸ਼ ਵੀ ਆ। ਹੁਣ ਤੱਕ 97% ਦੇ ਕਰੀਬ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ US ਬਾਰਡਰ ਦੇ ਉੱਤੇ ਬੰਦ ਵੀ ਹੋ ਚੁੱਕੀ ਆ।
ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਆਪਣੀ ਕੈਂਪੇਨ ਦੇ ਦੌਰਾਨ ਵੀ ਅਸੀਂ ਜਿਹੜੇ ਕ੍ਰਿਮੀਨਲ ਆ ਜਾਂ ਜੇ ਕਿਸੇ ਨੇ ਕੋਈ ਵੀ ਕ੍ਰਾਈਮ ਕੀਤਾ ਉਹਨਾਂ ਨੂੰ ਭੇਜਾਂਗੇ। ਪਰ ਹੋਇਆ ਕਿ ਉਹਦੇ ਨਾਲ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਵੀ ਕੀਤਾ ਉਹਨਾਂ ਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਲੋਕ ਡਰ ਗਏ। ਡਰ ਦੇ ਮਾਹੌਲੇ ਡਰ ਕਰਕੇ ਅੱਜ ਕੱਲ੍ਹ ਲੋਕ ਕਈ ਸਟੋਰਾਂ ਤੇ ਰੈਸਟੋਰੈਂਟਾਂ ਤੇ ਖੇਤਾਂ ਦੇ ਵਿੱਚ ਵੀ ਕੰਮ ਨਹੀਂ ਕਰਨ ਜਾ ਰਹੇ ਹੈਗੇ। ਸੋ ਜਿਹੜੇ EMPLOYER ਆ ਉਹਨਾਂ ਨੂੰ ਵੱਡੀ ਪ੍ਰੋਬਲਮ ਪੈ ਰਹੀ ਹੈਗੀ ਆ। ਸੇਮ ਉਸੇ ਤਰ੍ਹਾਂ ਜਦੋਂ ਆਪਾਂ ਇੰਡੀਆ 'ਚ ਵੀ ਦੇਖਦੇ ਹੁੰਦੇ ਆ ਵੀ ਜਦੋਂ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰ ਦਿਓ ਉਹਦੇ ਨਾਲ ਜਿੰਨੇ ਵੀ ਆਪਣੇ ਵਰਗੇ ਆ ਬਰਾਊਨ ਕਲਰ ਦੇ ਹੈਗੇ ਆ ਉਹਨਾਂ ਦੇ ਉੱਤੇ ਅਸਰ ਹੋਣਾ ਸ਼ੁਰੂ ਹੁੰਦਾ। ਬਹੁਤ ਵਾਰ ਇੱਦਾਂ ਨਹੀਂ ਹੁੰਦੀ ਵੀ ਹਰ ਕੋਈ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਅਫਸਰ ਆ ਉਹ ਬਿਲਕੁਲ ਮੁਲਕ ਦੇ ਲਈ ਕੰਮ ਕਰਦੇ ਵਧੀਆ ਕੰਮ ਕਰਦੇ ਹੈਗੇ ਆ। ਉਹਨਾਂ 'ਚ ਬਹੁਤ ਸਾਰੇ ਗੰਦੇ ਆਂਡੇ ਵੀ ਹੁੰਦੇ ਹੈਗੇ ਆ। ਇੱਦਾਂ ਦੀ ਇੱਕ ਖਬਰ ਆ ਰਹੀ ਆ ਵੀ ਇੱਕ ਬਾਰਡਰ ਪੈਟਰੋਲ ਏਜੰਟ ਨੇ ਐਡਮਿਟ ਕੀਤਾ ਵੀ ਉਹ ਜਿਹੜੀਆਂ ਜਨਾਨੀਆਂ ਨੂੰ ਐਂਟਰ ਕਰਨ ਦਿੰਦੇ ਸੀ ਬਾਰਡਰ ਤੋਂ ਵੀ ਤੁਹਾਨੂੰ ਤਾਂ ਐਂਟਰ ਕਰਨ ਦੇਵਾਂਗੇ ਜੇ ਤੁਸੀਂ ਆਪਣੀਆਂ ਛਾਤੀਆਂ ਸਾਨੂੰ ਦਿਖਾਲਾਂਗੇ। ਦੇਖ ਲਓ। ਸੋ US ਅਟਾਰਨੀ ਆਫਿਸ ਜਿਹੜਾ ਸਾਰੀਕੂਜ਼ ਆ ਉੱਥੇ 53 ਸਾਲਾਂ ਦਾ ਸ਼ੇਨ ਮਿਲਾਨ ਨਾਮ ਦਾ ਜਿਹੜਾ ਇਹ ਬਾਰਡਰ ਪੈਟਰੋਲ ਏਜੰਟ ਆ ਉਸ ਨੂੰ ਹੁਣ 2 ਕਾਊਂਟਸ ਆਫ ਡੈਪਰੀਵੇਸ਼ਨ ਆਫ ਰਾਈਟਸ ਅੰਡਰ ਕਲਰ ਆਫ ਲਾ ਚਾਰਜ ਕੀਤਾ ਗਿਆ ਹੈਗਾ। ਇੱਕ ਨਹੀਂ ਕਹਿੰਦੇ ਵੀ ਇਸ ਆਫਿਸਰ ਨੇ ਮਲਟੀਪਲ ਵਿਕਟਮਸ ਇਹਦੇ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਇਹ ਸਾਰਾ ਕੁਝ ਕਿਹਾ ਉਹ ਵੀ ਕੈਮਰੇ ਦੇ ਅੱਗੇ ਸੋ ਵੈਬ ਕੈਮ ਦੇ ਰਾਹੀਂ। ਸੋ ਇਹ ਇਦਾਂ ਦੇ ਵੀ ਲੋਕ ਦੇਖ ਲਓ ਵਿੱਚ ਜਿਹੜੇ ਹੁੰਦੇ ਹੈਗੇ ਆ ਜਿਹੜੇ ਇੰਨਾ ਗੰਦਾ ਕੰਮ ਜਿਹੜਾ ਕਰਦੇ ਹੈਗੇ ਆ। ਹੁਣ ਕਈ ਵਿਕਟਮਸ ਅੱਗੇ ਆ ਰਹੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਵਾਪਰਿਆ ਹੈਗਾ। ਹੁਣ ਇਹ ਜੋ ਬਾਰਡਰ ਪੈਟਰੋਲ ਏਜੰਟ ਆ ਸ਼ੇਨ ਮਿਲਾਨ ਉਹਨੂੰ ਜੁਲਾਈ 7 ਨੂੰ ਸੈਂਟੈਂਸ ਹੋਣਾ ਹੈ ਤੇ ਹੋ ਸਕਦਾ ਉਹਨੂੰ 2 ਸਾਲਾਂ ਦੀ ਸਜ਼ਾ ਤੇ $2 ਲੱਖ ਦਾ ਫਾਈਨ ਵੀ ਹੋ ਜਾਏ। ਜੀ ਬਿਲਕੁਲ। ਨਹੀਂ ਇਹੋ ਜਿਹੇ ਨੂੰ ਤੁਹਾਨੂੰ ਕਰਨਾ ਚਾਹੀਦਾ ਪਰ ਇਹ ਵੀ ਆ ਨਾ ਵੀ ਪਾਲਿਸੀ ਕਿੱਦਾਂ ਆ ਪ੍ਰੋਟੈਸਟ ਕਰਨ ਵਾਲੇ ਨੂੰ ਤਾਂ ਚੱਕ ਸਕਦੇ ਆ ਸ਼ਾਇਦ ਇੱਦਾਂ ਕਰਨ ਵਾਲੇ ਨੂੰ ਮਾਫੀ ਵੀ ਕਰ ਦੇਣ। ਪੁਲਿਸ ਮਾਰਨ ਵਾਲਿਆਂ ਨੂੰ ਜਦੋਂ ਮਾਫੀ ਦੇ ਸਕਦੇ ਆ ਤਾਂ ਇਹਦੇ ਵਿੱਚ ਕੋਈ ਇਹਨਾਂ ਦੇ ਲਈ ਕੋਈ ਖਾਸ ਏਡੀ ਗੱਲ ਨਹੀਂ ਹੈਗੀ। CBP ਐਪ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ। ਜਿਹਨੂੰ ਨਹੀਂ ਪਤਾ ਉਹਨੂੰ ਦੱਸ ਜਾਈਏ ਵੀ ਬਾਈਡਨ ਪ੍ਰਸ਼ਾਸਨ ਨੇ ਇਹ ਐਪ ਬਣਾਈ ਸੀ ਵੀ ਜਦੋਂ ਤੁਸੀਂ ਬਾਰਡਰ ਤੇ ਆਉਂਦੇ ਆ ਵੀ ਇਹ ਐਪ ਦੇ ਜ਼ਰੀਏ ਤੁਸੀਂ ਆਪਣੀ ਅਪੁਆਇੰਟਮੈਂਟ ਸੈੱਟ ਕਰ ਸਕਦੇ ਆ ਤੇ ਆਓ ਤੇ ਆ ਕੇ ਜਿਹਨੇ ਅਸਾਈਲਮ ਅਪਲਾਈ ਕਰਨਾ ਆ ਜਾਂ ਉਹ ਜਿਹੜੀ ਚੀਜ਼ ਆ ਉਹ ਕਰ ਸਕਦੇ ਆ। ਹੁਣ ਟਰੰਪ ਪ੍ਰਸ਼ਾਸਨ ਨੇ ਐਪ ਉਹੀ ਆ ਪਰ ਉਸਨੂੰ ਕਹਿੰਦੇ ਰੀਪਰਪਸ ਕਰ ਲਿਆ। ਉਸਨੂੰ ਮੁੜ ਦੁਬਾਰਾ ਜਿਹੜਾ ਆ ਇੱਕ ਡਿਫਰੈਂਟ ਢੰਗ ਦੇ ਨਾਲ ਵਰਤ ਰਿਹਾ ਆ। ਨਵਾਂ ਵਰਜਨ ਜਿਹੜਾ CBP ਐਪ ਦੇ ਨਾਲ ਮਾਈਗ੍ਰੈਂਟਸ ਨੂੰ ਸੈਲਫ ਡਿਪੋਰਟ ਹੋਣ ਦੀ ਆਪਸ਼ਨ ਜਿਹੜੀ ਉਹ ਦੇਵੇਗਾ। ਇਹ ਐਪ ਜਿੱਥੇ ਅਸਾਈਲਮ ਅਪੁਆਇੰਟਮੈਂਟ ਸੈਟਅਪ ਕਰਨ ਦੇ ਲਈ ਵਰਤੀ ਜਾਂਦੀ ਸੀ ਹੁਣ ਕਹਿੰਦੇ ਆ ਵੀ ਜੇ ਤੁਸੀਂ ਭਾਈ ਅਮਰੀਕਾ ਚੋਂ ਆਪਣੇ ਆਪ ਨੂੰ ਖੁਦ ਡਿਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਐਪ ਦੀ ਵਰਤੋਂ ਕਰ ਸਕਦੇ ਆ। ਕਹਿੰਦੇ ਵੀ ਇਹਦੇ ਵਿੱਚ ਇੰਟੈਂਟ ਟੂ ਡਿਪਾਰਟ ਫਰੋਮ US ਦਾ ਨਵਾਂ ਫੀਚਰ ਇਹ ਐਡ ਕਰ ਦਿੱਤਾ ਗਿਆ। CBP 1 ਇਹ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਅੰਡਰ ਇਹਦਾ ਇਹ ਨਾਮ ਸੀ ਸ਼ਾਇਦ ਨਾਮ ਵੀ ਜਿਹੜਾ ਆ ਇਸ ਨੂੰ ਚੇਂਜ ਕੀਤਾ ਜਾਊਗਾ। ਟਰੰਪ ਉਹਨਾਂ ਨੇ ਪਹਿਲੇ ਦਿਨ ਹੀ ਆਉਂਦਿਆਂ ਹੀ ਇਸ ਐਪ ਨੂੰ ਬੰਦ ਕਰ ਦਿੱਤਾ ਸੀ। ਜਿੰਨਿਆਂ ਦੀਆਂ ਵੀ ਕੋਈ ਕਿਸੇ ਦੀਆਂ ਵੀ ਅਪੁਆਇੰਟਮੈਂਟਸ ਜੋ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਯੂਜ਼ਰਸ ਕਹਿੰਦੇ ਵੀ ਹੁਣ ਚੈੱਕ ਕਰ ਸਕਦੇ ਆ ਬਾਰਡਰ ਕ੍ਰਾਸਿੰਗ ਜਿਹੜੇ ਉਹ ਟਾਈਮ ਕਾਰਗੋ ਕਦੋਂ ਐਂਟਰ ਹੋ ਰਿਹਾ ਆ ਇਸ ਦੇ ਵਿੱਚ। ਸੋ ਇਸ ਦਾ ਨਾਮ ਹੁਣ CBP 1 ਤੋਂ ਹਟਾ ਕੇ CBP ਹੋਮ ਕਰਕੇ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਲਈ ਆਪਸ਼ਨ ਰੱਖੀ ਗਈ ਆ ਸੈਲਫ ਡਿਪੋਰਟ ਕਰਨ ਦੇ ਲਈ ਵੀ ਭਾਈ ਜੇ ਤੁਸੀਂ ਆਪਣੇ ਆਪ ਨੂੰ ਮੁਲਕ ਚੋਂ ਕੱਢਣਾ ਚਾਹੁੰਦੇ ਆ ਵੀ ਤੁਹਾਨੂੰ ਆਈਸ ਵਾਲੇ ਨਾ ਫੜਨ ਜਾਂ ਤੁਹਾਨੂੰ ਇਸ ਚੀਜ਼ ਦਾ ਡਰ ਆ ਵੀ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਆ ਤਾਂ ਤੁਸੀਂ ਜੇ ਆਪ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਐਪ ਦੇ ਜ਼ਰੀਏ ਤੁਹਾਨੂੰ ਮੌਕਾ ਮਿਲੇਗਾ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ CBP ਹੋਮ ਐਪ ਸਾਡੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਆ। ਬਾਰਡਰ ਨੂੰ ਅਸੀਂ ਹੋਰ ਸਿਕਿਉਰ ਕਰਾਂਗੇ ਤੇ ਇਲੀਗਲ ਏਲੀਅਨਸ ਦੇ ਲਈ ਇੱਕ ਸਿੱਧਾ ਰਾਹ ਅਸੀਂ ਬਣਾ ਰਹੇ ਹਾਂ ਵੀ ਹਾਰਸ਼ਰ ਕਨਸੀਕੁਐਂਸਿਸ ਵੀ ਤੁਹਾਡੇ ਨਾਲ ਸਖਤੀ ਹੋਣ ਤੋਂ ਪਹਿਲਾਂ ਜੇ ਤੁਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਇਸ ਐਪ ਦੀ ਵਰਤੋਂ ਕਰਕੇ ਮੁਲਕ ਨੂੰ ਛੱਡ ਕੇ ਜਾ ਸਕਦੇ ਆ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਮੀਗ੍ਰੈਂਟਸ ਆ ਜੋ ਲੀਗਲ ਨਹੀਂ ਹੈਗੇ ਲੀਗਲੀ USA ਦੇ ਵਿੱਚ
ਉਹਨਾਂ ਨੂੰ ਅਮਰੀਕਾ ਛੱਡ ਜਾਣਾ ਚਾਹੀਦਾ ਤੇ ਇਸ ਸੰਬੰਧ ਦੇ ਵਿੱਚ $200 ਬਿਲੀਅਨ ਉਹ ਐਡਵਰਟਾਈਜ਼ਮੈਂਟਸ ਦੇ ਉੱਤੇ ਖਰਚਣ ਜਾ ਰਹੇ ਹੈਗੇ ਆ। ਤੇ ਜਿਹੜੀ ਨਵੀਂ ਐਪ ਆ CVP ਹੋਮ ਐਪ, ਇਹ ਆਲਰੇਡੀ ਜਿਹੜੀ ਸੋਮਵਾਰ ਨੂੰ ਉਹਨਾਂ ਨੇ ਅਨਾਉਂਸ ਕਰ ਦਿੱਤੀ ਸੀ। ਡੋਮੈਸਟਿਕ ਐਡ ਵੀ ਉਹਨੇ ਸ਼ੁਰੂ ਕੀਤੀ ਹੈਗੀ ਆ, ਵੱਖ-ਵੱਖ ਮੁਲਕਾਂ 'ਚ ਦੁਨੀਆ ਦੇ ਵਿੱਚ ਵੀ ਸ਼ੁਰੂ ਕੀਤੀ ਪਈ, ਇਲੀਗਲੀ ਆਉਣ ਦੀ ਕੋਸ਼ਿਸ਼ ਨਾ ਕਰੋ। ਤੇ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਨੇ ਐਡ ਸ਼ੁਰੂ ਕੀਤੀ ਆ, ਉਹਦੇ 'ਚ ਉਹਨਾਂ ਨੇ ਕਿਹਾ ਵੀ the choice is yours, America welcomes those who respect our laws because a strong nation is a safe nation। ਸੋ ਇਹ TV ਸਟੇਸ਼ਨਾਂ ਦੇ ਉੱਤੇ ਨਿਊਯਾਰਕ, ਕੈਲੀਫੋਰਨੀਆ, ਫਲੋਰੀਡਾ, ਫੀਨਿਕਸ, ਬੋਸਟਨ, ਡੈਲਸ, ਫਿਲਡੈਲਫੀਆ, ਵਾਸ਼ਿੰਗਟਨ, ਇਹਨਾਂ ਸਟੇਟਾਂ ਦੇ ਵਿੱਚ ਆਲਰੇਡੀ ਰਨ ਵੀ ਜਿਹੜੀ ਕਰ ਰਹੀ ਹੈਗੀ ਆ ਜੀ। ਉਧਰ ਜੀ ਹਰਜੋਤ ਸਿੰਘ ਜੀ, ਇਸ ਤੋਂ ਜੇ ਇਹਦੇ 'ਚ ਤੁਸੀਂ ਐਡ ਕਰਨਾ ਠੀਕ ਆ, ਫਿਰ ਨਹੀਂ ਤਾਂ ਮੈਂ ਅਗਲੀ ਖਬਰ ਨਾਲ ਵਧੋ ਜੀ। ਸੋ ਤੁਸੀਂ ਸਰੋਤਿਆਂ ਨੇ ਸੁਣਿਆ ਹੋਣਾ, ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਿਹਾ ਜਾ ਰਿਹਾ ਵੀ ਲੋਕਾਂ ਨੂੰ ਰਜਿਸਟਰ ਕਰੋ, ਤੇ ਉਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਅਮਰੀਕਾ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ, ਖਾਸ ਕਰਕੇ ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਤੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ। US ਦੀ ਰਿਪਰੈਜ਼ੈਂਟੇਟਿਵ ਪ੍ਰਾਮਲਾ ਜੈਪਾਲ ਜੋ ਵਾਸ਼ਿੰਗਟਨ ਤੋਂ ਹੈਗੇ ਆ, ਰੈਂਕਿੰਗ ਮੈਂਬਰ ਆ ਇਮੀਗ੍ਰੇਸ਼ਨ ਇੰਟੈਗ੍ਰਿਟੀ ਦੇ ਸਿਕਿਉਰਿਟੀ ਤੇ ਐਨਫੋਰਸਮੈਂਟ ਸਬ ਕਮੇਟੀ ਦੇ, ਉਹਨਾਂ ਨੇ ਇੱਕ ਨਵਾਂ ਬਿੱਲ ਹੁਣ ਉਹ ਪੇਸ਼ ਕਰਨ ਜਾ ਰਹੇ ਆ, ਨੋ ਰਾਉਂਡ ਅਪ ਐਕਟ। ਸੋ ਜਿਹਦੇ ਮੁਤਾਬਕ ਉਹ ਕਹਿੰਦੇ ਪਈ ਟਰੰਪ ਐਡਮਿਨਿਸਟ੍ਰੇਸ਼ਨ ਉਹ ਜਿਹੜਾ ਬਿੱਲ ਆ, ਪੁਰਾਣਾ ਬਿੱਲ ਜਿਹੜਾ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਯੂਜ਼ ਕੀਤਾ ਗਿਆ ਸੀ, ਜਿਸ ਦੇ ਦੌਰਾਨ 1,20,000 ਦੇ ਕਰੀਬ ਜੈਪਨੀਜ਼ ਮੂਲ ਦੇ ਲੋਕਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਸੀ। ਤੇ ਉਸੇ ਤਰ੍ਹਾਂ ਦਾ ਉਹ ਕਹਿੰਦੀ ਪਈ ਇਹ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਰਨ ਜਾ ਰਹੇ ਆ, ਜੋ ਕਿ ਇੱਕ ਤਰ੍ਹਾਂ ਦੇ ਨਾਲ ਜੀਨੋਫੋਬਿਕ ਆ, ਰੇਸਿਸਟ ਹੈਗਾ ਤੇ ਪ੍ਰੋਫਾਈਲ ਕਰਦਾ ਲੋਕਾਂ ਨੂੰ ਉਹਨਾਂ ਦੇ ਕਲਰ ਤੇ ਬੇਸ ਦੇ ਉੱਤੇ। ਆਪਾਂ ਦੇਖੀਆਂ ਸੀ ਉਦਾਹਰਨਾਂ ਪਿਛਲੇ ਦਿਨਾਂ 'ਚ, ਕਿਸ ਤਰ੍ਹਾਂ ਇੱਕ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਹੀ ਵੋਟਰ ਸਪੈਨਿਸ਼ ਮੂਲ ਦਾ, ਉਸ ਨੂੰ ਅਮਰੀਕਨ ਸਿਟੀਜ਼ਨ ਅਰੈਸਟ ਕਰ ਲਿਆ ਗਿਆ ਸੀ ਵੀ ਉਹ ਦੇਖਣ ਨੂੰ ਸਪੈਨਿਸ਼ ਮੂਲ ਦਾ ਲੱਗਦਾ ਸੀਗਾ। ਸੋ ਕਹਿੰਦੇ ਪਈ ਜੋ ਉਸ ਟਾਈਮ ਦੇ ਉੱਤੇ ਵਾਪਰਿਆ ਉਹ ਅਸੀਂ ਨਹੀਂ ਵਾਪਰਨ ਦੇਵਾਂਗੇ। ਕਹਿੰਦੇ ਪਈ ਖਾਸ ਕਰਕੇ ਮੁਸਲਿਮ ਮੈਜੋਰਟੀ ਨੇਸ਼ਨਸ ਦੇ, ਅਰਬ, ਅਫਰੀਕਨ, ਸਾਊਥ ਏਸ਼ੀਅਨ ਕੰਟਰੀਜ਼ ਦੇ, ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਪਾਲਿਸੀ ਨੂੰ ਯੂਜ਼ ਕਰਨ ਦੇ ਲਈ ਪ੍ਰਪੋਜ਼ਲ ਦਿੱਤਾ ਹੈਗਾ ਆ, ਤਾਂ ਕਿ ਜੋ ਲੋਕ ਆ ਉਹਨਾਂ ਨੂੰ ਰਜਿਸਟਰ ਕਰਕੇ ਡਿਪੋਰਟ ਕੀਤਾ ਜਾ ਸਕੇ। ਉਸ ਦੇ ਅਗੇਂਸਟ ਇਹ ਜਿਹੜਾ ਬਿੱਲ ਆ ਇੰਟਰੋਡਿਊਸ ਕੀਤਾ ਗਿਆ ਆ ਪ੍ਰਾਮਲਾ ਜੈਪੈਲ, ਤੇ ਉਸ ਤੋਂ ਬਿਨਾਂ ਬਹੁਤ ਸਾਰੇ ਕੈਲੀਫੋਰਨੀਆ ਦੇ ਵੀ ਕਾਂਗਰਸਮੈਨ ਆ, ਯੂਡੀਚੂ ਕੈਲੀਫੋਰਨੀਆ ਤੋਂ ਆ, ਲੂਇਸ ਕੋਰੇਰਾ ਨਿਊਯਾਰਕ ਤੋਂ ਵੀ ਹੈਗੇ ਆ, ਤੇ ਇਸੇ ਤਰ੍ਹਾਂ ਜਿਮੀ ਗੋਮੇਜ਼, ਤੇ ਇਸ ਤੋਂ ਬਿਨਾਂ 80 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਫਾਈਟ ਕਰਦੀਆਂ ਆ ਹਿਊਮਨ ਰਾਈਟਸ ਨੂੰ ਲੈ ਕੇ, ਸਿਵਲ ਰਾਈਟਸ ਨੂੰ ਲੈ ਕੇ, ਉਹਨਾਂ ਦੇ ਵਿੱਚ ਆਪਣੇ ਸਿੱਖ ਕੋਲੀਸ਼ਨ ਵੀ ਹੈਗੀਆਂ ਆ, ਹੋਰ ਕਈ ਸੈਲਡਫ ਵਾਲੇ ਆ, ਯੂਨਾਈਟਿਡ ਸਿੱਖ ਵਾਲੇ ਵੀ ਹੈਗੇ ਆ, ਹੋਰ ਅਧਿਕਾਰ ਫॉर ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ, ਏਸ਼ੀਅਨ ਲਾ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਜੇ ਆਪਾਂ ਪੜ੍ਹਨ ਲੱਗੇ ਤਾਂ ਟਾਈਮ ਲੱਗੂਗਾ। ਸੋ ਇਹ ਬਿੱਲ ਇੰਟਰੋਡਿਊਸ ਕੀਤਾ ਗਿਆ ਆ ਤਾਂ ਕਿ ਉਸ ਏਰਾ ਦਾ ਜਿਹੜਾ ਵਰਲਡ ਵਾਰ 2 ਦਾ ਜਿਹੜਾ ਲਾ ਆ ਉਸ ਨੂੰ ਦੁਬਾਰਾ ਕੀ ਫਿਰ ਨਾ ਯੂਜ਼ ਕੀਤਾ ਜਾ ਸਕੇ। ਏਲੀਅਨ ਰਜਿਸਟ੍ਰੇਸ਼ਨ ਦੇ ਉਲਟ ਜਿਹੜੇ ਇਹ ਕਹਿ ਰਹੇ ਆ, ਕਹਿੰਦੇ ਵੀ ਇਹ ਟੋਟਲੀ ਗਲਤ ਚੀਜ਼ ਆ, ਇਦਾਂ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ, ਜਿਸ ਦੇ ਵਿੱਚ ਹਰ ਇੱਕ ਇਨਸਾਨ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਜਿਹੜਾ ਉਹ ਜਾ ਰਿਹਾ ਆ, ਜਿਹਦੇ ਕੋਲ ਵੀ ਆਲਰੇਡੀ ਕੋਈ ਵੀ ਪਹਿਲਾਂ ਪੇਪਰ ਵਰਕ ਨਹੀਂ ਹੈਗਾ। ਬਾਕੀ ਐਡਰੈਸ ਦੇ ਆਧਾਰ ਦੇ ਉੱਤੇ ਜਿਹੜੀ ਸਖਤੀ ਇਸ ਟਾਈਮ ਉਹ ਕਰ ਰਹੇ ਆ, ਇਸੇ ਹੀ ਕਾਨੂੰਨ ਦੇ ਤਹਿਤ ਉਹ ਲਿਆਉਣ ਦੀ ਜਿਹੜੀ ਕੋਸ਼ਿਸ਼ ਆ। ਉਹ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟਸ ਦੀ ਦੋਨਾਂ ਹੀ ਸਦਨਾਂ ਦੇ ਵਿੱਚ ਮੈਜੋਰਟੀ ਨਹੀਂ ਆ। ਨੋ ਰਾਉਂਡ ਅਪ ਐਕਟ ਦੇ ਵਿੱਚ ਕੀ ਕੋਈ ਰਿਪਬਲਿਕਨ ਇਹਨਾਂ ਦਾ ਸਾਥ ਦਊਗਾ, ਇਸ ਦੇ ਹਾਲ ਦੀ ਘੜੀ ਘੱਟ ਹੀ ਚਾਂਸ ਜਿਹੜੇ ਉਹ ਨਜ਼ਰ ਆ ਰਹੇ ਆ। ਪਰ ਜਿਹੜੀ ਡੈਮੋਕ੍ਰੇਟ ਪ੍ਰਾਮਲਾ ਜੈਪਾਲ ਆ, ਉਹ ਕੋਸ਼ਿਸ਼ ਜਿਹੜੀ ਕਰ ਰਹੀ ਆ ਵੀ ਇਹ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਵਾਲਾ ਕੰਮ ਆ ਇਹ ਨਾ ਹੀ ਜਿਹੜਾ ਉਹ ਹੋਵੇ,
ਪੁਰਾਣਾ ਜਿਹੜਾ ਉਦਾਹਰਣ ਦੇ ਕੇ ਕਹਿ ਰਹੇ ਆ ਵੀ ਇਸੇ ਲਾ ਨੂੰ ਉਦੋਂ ਵਰਤ ਕੇ ਤੁਸੀਂ ਜੈਪਨੀਜ਼ ਲੋਕਾਂ ਨੂੰ ਕੰਸਨਟ੍ਰੇਸ਼ਨ ਕੈਂਪ 'ਚ ਪਾਇਆ ਸੀ ਤੇ ਤੁਸੀਂ ਉਹੀ ਚੀਜ਼ ਜਿਹੜੀ ਮੁੜ ਕੇ ਦੁਬਾਰਾ ਇੱਕ ਨੈਸ਼ਨਲ ਰਜਿਸਟਰੀ ਜਿਹੜੀ ਉਹ ਬਣਾ ਰਹੇ ਆ। ਸੋ ਬੇਸਿਕਲੀ ਨਿਸ਼ਾਨਦੇਹੀ ਕਰਨੀ ਆ ਜੀ ਇਸ ਏਲੀਅਨ ਰਜਿਸਟ੍ਰੇਸ਼ਨ ਦੇ ਨਾਲ। ਆਪਣੀ ਐਡਰੈਸ ਜਿਹੜੇ ਉਹ ਕਹਿ ਰਹੇ ਆ ਵੀ ਤੁਸੀਂ ਬਿਲਕੁਲ ਅਪਡੇਟ ਕਰੋ। ਉਹਦਾ ਮਤਲਬ ਇਹ ਆ ਵੀ ਤਾਂ ਜੋ ਇਹਨਾਂ ਨੂੰ ਵੀ ਪਤਾ ਹੋਵੇ ਵੀ ਕਿਹੜਾ ਬੰਦਾ ਕਿੱਥੇ ਆ ਤੇ ਜੇ ਕਿਸੇ ਨੂੰ ਚੱਕਣਾ ਆ ਨਹੀਂ ਚੱਕਣਾ ਆ ਕਿਵੇਂ ਆ। ਸੋ ਉੱਧਰੋਂ ਨਾਲ ਉਹਨਾਂ ਨੇ CBP ਹੋਮ ਐਪ ਜਿਹੜੀ ਉਹ ਦੁਬਾਰਾ ਜਾਰੀ ਕਰਤੀ ਆ ਵੀ ਭਾਈ ਜੇ ਤੁਸੀਂ ਆਪ ਖੁਦ ਆਪਣੇ ਆਪ ਨੂੰ ਡਿਪੋਰਟ ਕਰਨਾ ਚਾਹੁੰਦੇ ਆ ਤਾਂ ਉਹ ਤੁਸੀਂ ਨਾਲ ਜਿਹੜਾ ਉਹ ਕਰ ਸਕਦੇ ਹੈਗੇ ਆ। ਤੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ। ਹਰਜੋਤ ਸਿੰਘ ਇਸੇ ਤਰ੍ਹਾਂ ਜੀ। US ਇਮੀਗ੍ਰੇਸ਼ਨ ਦੀਆਂ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹ ਪੂਰੀ ਤਰ੍ਹਾਂ ਮੈਕਸ ਆਊਟ ਹੋ ਗਈਆਂ ਆ। 47,600 ਦੇ ਕਰੀਬ ਜੋ ਡਿਟੇਨੀਜ਼ ਆ ਇਸ ਵੇਲੇ ਅਮਰੀਕਾ ਦੀਆਂ ਜਿਹੜੀਆਂ ਡਿਟੈਂਸ਼ਨ ਜੇਲ੍ਹ ਹੈਗੀਆਂ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਹੈਗੇ ਆ, ਜੋ ਕਿ ਇੰਨਾ ਹੀ ਉਹਨਾਂ ਦਾ ਕੈਪ ਸੀਗਾ। ਇਹ ਕਾਈਸ ਦੇ ਆਫੀਸਰ ਨੇ ਦੱਸਿਆ ਹੈਗਾ, ਕਹਿੰਦੇ ਵੀ US ਡਿਫੈਂਸ ਡਿਪਾਰਟਮੈਂਟ ਤੇ US ਮਾਰਸ਼ਲ ਬਿਊਰੋ ਆਫ ਪ੍ਰਿਜ਼ਨ ਇਹ ਸਾਰੀਆਂ ਜਿਹੜੀਆਂ ਡਿਪਾਰਟਮੈਂਟ ਇਕੱਠੀਆਂ ਕੰਮ ਕਰਦੀਆਂ ਹੈਗੀਆਂ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਰੈਕਰਡ ਨੰਬਰ ਆਫ ਇਮੀਗ੍ਰੈਂਟਸ ਨੂੰ ਡਿਪੋਰਟ ਕਰਾਂਗੇ ਜੋ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਹੁਣ ਇਹ ਡਿਟੈਂਸ਼ਨ ਫੈਸਿਲਿਟੀਜ਼ ਪੂਰੀਆਂ ਹੋ ਚੁੱਕੀਆਂ ਆ। ਇਸੇ ਕਰਕੇ ਜਿਹੜੀ ਹੁਣ ਫੰਡਿੰਗ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਹੋਰ ਪੈਸੇ ਜਿਹੜੇ ਮੰਗ ਰਹੇ ਹੈਗੇ ਆ ਤਾਂ ਕਿ ਹੋਰ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਜਾ ਸਕੇ। ਪਰ ਜੋ ਲੇਟੈਸਟ 1 ਘੰਟੇ ਪਹਿਲਾਂ ਦੀ ਖਬਰ ਸੀਗੀ ਰੋਇਟਰਸ ਦੀ ਤੇ US ਇਮੀਗ੍ਰੇਸ਼ਨ ਡਿਟੈਂਸ਼ਨ ਮੈਕਸਡ ਆਊਟ ਐਟ 47,600 ਡਿਟੇਨੀਜ਼, ਆਈਸ ਆਫੀਸ਼ੀਅਲ ਸੇਜ਼। ਜਿਹੜਾ ਗਵਾਂਤਾਨੋ ਬੇ ਜਿਹੜਾ ਨੇਵਲ ਸਟੇਸ਼ਨ ਆ ਉਸ ਨੂੰ ਇਮੀਗ੍ਰੇਸ਼ਨ ਸੈਂਟਰ ਦੇ ਲਈ ਵਰਤਣ ਦੀ ਜਿਹੜੀ ਕੋਸ਼ਿਸ਼ ਸੀ ਵੀ 30,000 ਅਸੀਂ ਰੱਖਣੇ ਆ, ਉਹ ਰੋਕ ਦਿੱਤਾ ਗਿਆ ਆ। ਇਮੀਗ੍ਰੇਸ਼ਨ ਅਧਿਕਾਰੀ ਕਹਿੰਦੇ ਵੀ ਅਸੀਂ ਰੱਖਣਾ ਚਾਹੁੰਦੇ ਆ, ਪਰ ਹਾਲ ਦੀ ਘੜੀ ਜਿਹੜਾ ਆ ਉੱਥੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਖਣ ਤੋਂ ਰੋਕਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕੋਰਟ ਫਾਈਲਿੰਗ ਹੋਈ ਆ ਹੋਮਲੈਂਡ ਸਿਕਿਉਰਿਟੀ ਤੇ ਡਿਫੈਂਸ ਡਿਪਾਰਟਮੈਂਟ ਦੇ ਦੁਆਰਾ। ਕਹਿੰਦੇ ਵੀ ਜਿਹੜੇ 40 ਇਮੀਗ੍ਰੈਂਟ ਫਾਈਨਲ ਡੈਪੂਟੇਸ਼ਨ ਆਰਡਰ ਜਿਨ੍ਹਾਂ ਦੇ ਉੱਤੇ ਲੱਗੇ ਹੋਏ ਆ ਜਿਹੜੇ ਗਿਟਮੋ ਦੇ ਵਿੱਚ ਆ, ਉਹਨਾਂ ਦੇ ਵਿੱਚੋਂ 23 ਹਾਈ ਰਿਸਕ ਵਾਲੇ ਆ, ਉਹਨਾਂ ਨੂੰ ਸੈਲਸ ਦੇ ਵਿੱਚ ਰੱਖਿਆ ਗਿਆ ਆ। ਦੂਜੇ ਜਿਹੜੇ ਆ ਉਹ ਸਪੈਸ਼ਲ ਹਾਊਸਿੰਗ ਫਾਰ ਮਾਈਗ੍ਰੈਂਟਸ 6 ਦੇ ਗਰੁੱਪ ਬਣਾ ਕੇ ਜਿਹੜਾ ਉੱਥੇ ਰੱਖਿਆ ਆ। ਸਿਵਲ ਰਾਈਟ ਅਟਾਰਨੀਜ਼ ਨੇ ਸੂ ਕੀਤਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਸ ਮਹੀਨੇ ਦੇ ਵਿੱਚ ਵੀ ਜਿਹੜੇ ਗਿਟਮੋ ਦੇ ਵਿੱਚ ਇਹਨਾਂ ਨੂੰ ਨਾ ਟਰਾਂਸਫਰ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਪਰ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੀ ਵੀ ਸਾਨੂੰ ਇਸ ਤਰੀਕੇ ਦੇ ਨਾਲ ਵਰਤਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇ। ਸੋ ਗਿਟਮੋ ਨੂੰ ਲੈ ਕੇ ਵੀ ਅਜੇ ਪੂਰੀ ਤਰ੍ਹਾਂ ਕਲੈਰਿਟੀ ਨਹੀਂ ਆ ਵੀ ਇਵੈਂਚੁਅਲੀ ਇਸ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਜੋਂ ਵਰਤਿਆ ਜਾ ਸਕੂਗਾ ਜਾਂ ਨਹੀਂ। ਪਰ ਕੁਝ ਕੁ ਲੋਕ ਆਲਰੇਡੀ ਉਹ ਉੱਥੇ ਲੈ ਗਏ ਸੀਗੇ। ਯਾਦ ਹੋਣਾ ਮਹੀਨਾ ਕੁ ਪਹਿਲਾਂ ਜਿਹੜੀਆਂ ਇਹਨਾਂ ਨੇ ਆਪ ਹੀ ਵੀਡੀਓਜ਼ ਪਾਈਆਂ ਸੀ ਵੀ ਖੂੰਖਾਰ ਅਪਰਾਧੀ ਜਿਹੜੇ ਆ ਉਹਨਾਂ ਨੂੰ ਉਹ ਗਿਟਮੋ ਦੇ ਵਿੱਚ ਛੱਡ ਆਏ ਆ, ਫਲਾਈਟਸ ਜਿਹੜੀਆਂ ਹੋ ਗਈਆਂ ਆ। ਸੋ ਟਰੰਪ ਹੋਣਾ ਦੇ ਜਿਹੜੇ ਮਿਲਟਰੀ ਪਲੇਨਸ ਦੇ ਵਿੱਚ ਡਿਪੋਰਟ ਕਰਨ ਵਾਲਾ ਸਿਲਸਿਲਾ ਆ ਉਹ ਸ਼ੁਰੂਆਤੀ ਦੌਰ ਦੇ ਵਿੱਚ ਚੱਲਿਆ। ਹੁਣ ਹਾਲ ਦੀ ਘੜੀ ਉੱਦਾਂ ਦੀ ਕੋਈ ਨਿਊਜ਼ ਕੋਈ ਰਿਪੋਰਟ ਆ ਉਹ ਨਹੀਂ ਆ ਰਹੀ। ਆਮ ਜਿਹੜੀ ਡੈਪੂਟੇਸ਼ਨ ਆ ਰੈਗੂਲਰ ਫਲਾਈਟਸ ਦੇ ਵਿੱਚ ਜਾਂ ਚਾਰਟਰ ਫਲਾਈਟਸ ਜਾਂ ਦੂਜੀਆਂ ਫਲਾਈਟਸ ਦੇ ਜ਼ਰੀਏ ਲਗਾਤਾਰ ਕਹਿੰਦੇ ਵੀ ਉਹ ਜ਼ਰੂਰ ਚੱਲ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਜਾਂਦੇ ਇੱਕ ਜਿਹੜੀ ਚੀਜ਼ ਆ ਜਾਂਦੇ ਦੱਸਦੇ ਜਾਈਏ, ਜਿਹੜਾ ਖਲੀਲ ਮੁਹੰਮਦ ਦਾ ਮਸਲਾ ਆ ਉਸ ਨੂੰ ਲੈ ਕੇ ਕੀ ਜਿਹੜਾ ਉਹ ਚੀਜ਼ ਚੱਲ ਰਹੀ ਆ। ਡਿਪੋਰਟ ਕਰਨ ਦੀ ਉਸ ਨੂੰ ਕੋਸ਼ਿਸ਼ ਚੱਲ ਰਹੀ ਹੈ। ਜਿਹੜਾ ਕੋਲੰਬੀਆ ਦਾ ਸਟੂਡੈਂਟ ਸੀ ਜਿਸਨੇ ਪ੍ਰੋ ਪੈਲਸਟੀਨ ਪ੍ਰੋਟੈਸਟ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਕੀਤੇ ਸੀਗੇ ਤੇ ਗਵਰਨਮੈਂਟ ਡਾਕੂਮੈਂਟ ਹੁਣ ਇਹ ਜਿਹੜਾ ਉਹ ਸ਼ੋ ਕਰ ਰਹੇ ਆ ਦਸਤਾਵੇਜ਼ ਵੀ ਜਿਹੜੇ ਸਿਵਲ ਚਾਰजेस ਮੁਹੰਮਦ ਖਲੀਲ ਦੇ ਮਹਿਮੂਦ ਖਲੀਲ ਦੇ ਉਲਟ ਜਿਹੜੇ ਉਹ ਹੈਗੇ ਆ ਉਹਦੇ ਵਿੱਚ ਕੋਈ ਰਿਟਨ ਐਵੀਡੈਂਸ ਨਹੀਂ ਹੈਗਾ ਇਮੀਗ੍ਰੇਸ਼ਨ ਅਫਸਰਸ ਦੇ ਦੁਆਰਾ। ਕਹਿੰਦੇ ਵੀ ਹੁਣ ਇਹ ਸਿੱਧਾ ਦਾ ਸਿੱਧਾ ਮਾਰਕੋ ਰੂਬੀਓ ਦੇ ਉੱਤੇ ਆ ਕੇ ਇਹ ਗੱਲ ਆਣ ਟਿਕੀ ਆ ਵੀ ਉਹ ਇਸ ਨੂੰ ਡਿਪੋਰਟ ਕਰਨਗੇ, ਇਹਦਾ ਗ੍ਰੀਨ ਕਾਰਡ ਵਾਪਸ ਲੈਣਗੇ ਜਾਂ ਕੀ ਇਸ ਦੇ ਵਿੱਚ ਕਰਨਾ ਆ। ਯਾਦ ਦਿਵਾਉਂਦੇ ਜਾਈਏ, ਕੱਲ ਪਰਸੋਂ ਮਾਰਕੋ ਰੂਬੀਓ ਹੋਣਾ ਦੇ ਅਜਿਹੇ ਬਿਆਨ ਆਏ ਆ ਜਿੱਥੋਂ ਉਹਨਾਂ ਨੇ ਇਹ ਆਖਿਆ ਆ, ਇਹ ਸੰਕੇਤ ਦਿੱਤੇ ਆ ਵੀ ਉਹ ਲੀਗਲ ਮਾਈਗ੍ਰੈਂਟਸ ਨੂੰ ਵੀ ਡਿਪੋਰਟ ਕਰ ਸਕਦੇ ਆ। ਉਹ ਡਿਟਰਮੀਨੇਸ਼ਨ, ਉਸ ਦਾ ਫੈਸਲਾ ਉਹ ਹੁਣ ਆਪ ਕਰਨਗੇ। ਖਲੀਲ ਦੇ ਜਿਹੜੇ ਲਾਇਰਸ ਆ
ਉਹ ਫੈਡਰਲ ਅਦਾਲਤ ਦੇ ਵਿੱਚ ਅੱਜ ਕਹਿੰਦੇ ਵੀ ਜਾਣਗੇ, ਜਿੱਥੇ ਜੱਜ ਦੇ ਮੂਹਰੇ ਉਹ ਦਸਤਾਵੇਜ਼ ਪੇਪਰ ਫਾਈਲ ਕਰਨਗੇ ਵੀ ਇਸ ਨੂੰ ਤੁਰੰਤ ਰਿਹਾ ਜਿਹੜਾ ਉਹ ਕੀਤਾ ਜਾਵੇ ਤੇ ਨਿਊਯਾਰਕ ਦੇ ਵਿੱਚ ਵਾਪਸ ਲਿਆਂਦਾ ਜਾਵੇ। ਇਹਦੇ ਅਪਾਰਟਮੈਂਟ ਤੋਂ ਇਸ ਨੂੰ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਅਰੈਸਟ ਕਰ ਲਿਆ ਗਿਆ ਸੀ, ਡਿਟੇਨ ਕੀਤਾ ਗਿਆ ਸੀ, ਤੇ ਫਿਰ ਲੁਜ਼ੀਆਨਾ ਦੇ ਵਿੱਚ ਜਿੱਥੋਂ ਇਹਨੂੰ ਗ੍ਰਿਫਤਾਰ ਕੀਤਾ ਉਹ ਤੋਂ 1300 ਮੀਲ ਦੂਰ ਇਸ ਨੂੰ ਉੱਥੇ ਲੈ ਗਏ ਸੀਗੇ। ਸੋ ਸੋ ਇਹ ਇੱਕ ਬਹੁਤ ਵੱਡਾ ਕੇਸ ਹੋਊਗਾ ਰਾਜਕਨਵੀਰ ਹਮ। ਸਿੰਘ, ਜੇ ਉਸ ਨੂੰ ਡਿਪੋਰਟ ਕੀਤਾ ਜਾਂਦਾ ਇੱਕ ਤਰ੍ਹਾਂ ਨਾਲ ਪ੍ਰੈਸੀਡੈਂਟ ਬਣੂਗਾ। ਸੋ ਇਹ ਦੱਸਦੇ ਜਾਈਏ ਖਲੀਲ ਮਹਿਮੂਦ ਜੋ ਹੈਗਾ ਆ ਉਹ ਗ੍ਰੀਨ ਕਾਰਡ ਹੋਲਡਰ ਆ Permanent ਤੇ citizen, ਉਸ ਦੀ ਜਿਹੜੀ permanent ਵਾਈਫ ਆ ਉਹ resident ਅਮਰੀਕਨ ਸਿਟੀਜ਼ਨ ਹੈਗੀ ਤੇ ਵਾਈਫ 8 ਮਹੀਨਿਆਂ ਦੀ ਪ੍ਰੈਗਨੈਂਟ ਹੈਗੀ ਆ। ਸੋ ਅੱਜ ਟੌਮ ਹੋਮਨ ਉਹਨਾਂ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ। ਹੁਣ ਜੇ ਲੈਕਚਰ ਕਰਨਾ ਵੀ ਗੱਲ ਪ੍ਰੋਟੈਸਟ ਕਰਨੀ ਜਿਹੜੀ ਕਰਨਾ ਆ ਵੀ। ਉਹ ਵੀ ਸਿਕਿਉਰਿਟੀ ਥ੍ਰੈਟ ਆ ਤੇ ਇਹ ਇੱਕ ਬਹੁਤ ਵੱਡਾ ਇਸ਼ੂ ਹੋਊਗਾ। ਸੋ ਇਹਦੇ ਸੰਬੰਧ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ। ਹੁਣੇ ਹੀ ਉਸਨੇ ਮਾਸਟਰ ਡਿਗਰੀ ਜਿਹੜੀ ਗ੍ਰੈਜੂਏਸ਼ਨ ਕੀਤੀ ਆ ਕੋਲੰਬੀਆ ਯੂਨੀਵਰਸਿਟੀ ਤੋਂ, ਤੇ ਅੱਜ 14 ਦੇ ਕਰੀਬ ਜਿਹੜੇ ਆ ਕਾਂਗਰਸਮੈਨ ਆ 14 ਮੈਂਬਰਸ ਆਫ ਦਾ ਕਾਂਗਰਸ, ਉਹਨਾਂ ਨੇ ਵੀ ਇੱਕ ਲੈਟਰ ਜਾਰੀ ਕੀਤਾ ਆ ਤਾਂ ਕਿ ਫਲਸਤੀਨੀਅਨ ਐਕਟਿਵਿਸਟ ਮਹਿਮੂਦ ਖਲੀਲ ਨੂੰ ਜਿਹੜਾ ਛੱਡਿਆ ਜਾਵੇ। ਸੋ ਇਹ ਖਲੀਲ ਉਦਾਂ ਦੱਸ ਜੇ ਅਲਜੀਰੀਆ ਦਾ ਸਿਟੀਜ਼ਨ ਸੀਗਾ। ਇਮੀਗ੍ਰੇਸ਼ਨ ਕੋਰਟ ਦੀ ਹੀਅਰਿੰਗ ਉਹਦੀ ਇਸ ਮਹੀਨੇ ਦੇ ਵਿੱਚ ਹੋਣੀ ਸੀਗੀ। ਸੋ ਇਹ ਜਿਹੜੇ ਅਦਾਲਤੀ ਦਸਤਾਵੇਜ਼ ਦੱਸਦੇ ਆ ਵੀ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ ਕੋਈ ਵੀ ਰਿਟਨ ਐਵੀਡੈਂਸ ਨਹੀਂ ਦਿੱਤਾ ਵੀ ਇਸ ਨੂੰ ਡਿਪੋਰਟ ਕਰਨ ਦੇ ਲਈ। ਸਿਰਫ ਮਾਰਕੋ ਰੂਬੀਓ ਦੀ ਡਿਟਰਮੀਨੇਸ਼ਨ ਦੇ ਉੱਤੇ ਹੁਣ ਹੈਗਾ ਆ ਵੀ ਉਹਨਾਂ ਦੀ ਮਰਜ਼ੀ ਆ ਵੀ ਇਸ ਨੂੰ ਰੱਖਣਾ ਆ ਕਿ ਇਸ ਨੂੰ ਕੱਢਣਾ ਜਿਹੜਾ ਉਹ ਇਸ ਮੁਲਕ ਤੋਂ ਹੋਊਗਾ। ਲੋਕ ਕਹਿ ਰਹੇ ਆ ਵੀ ਇਹ ਫਰੀडम ਆਫ ਸਪੀਚ ਦਾ ਮਸਲਾ ਆ। ਮਾਰਕੋ ਰੂਬੀਓ ਕਹਿੰਦੇ ਵੀ ਇਹ ਫ੍ਰੀ ਸਪੀਚ ਦਾ ਇਸ ਦੇ ਵਿੱਚ ਮਸਲਾ ਨਹੀਂ ਹੈਗਾ। ਸੋ ਕੱਲ ਵੀ ਆਪਾਂ ਕਹਿ ਰਹੇ ਸੀ ਵੀ ਲਾਈਨ ਖਿੱਚੀ ਕਿੱਥੇ ਜਾਣੀ ਆ, ਵੀ ਕਿਹੜੇ ਪ੍ਰੋਟੈਸਟ ਵਾਲਿਆਂ ਨੂੰ ਤੁਸੀਂ ਕਹਿੰਦੇ ਆ ਵੀ ਉਹ ਫ੍ਰੀ ਸਪੀਚ ਚ ਆਉਂਦੇ ਆ ਤੇ ਕਿਹੜੇ ਪ੍ਰੋਟੈਸਟ ਵਾਲਿਆਂ ਨੂੰ ਤੁਸੀਂ ਕਹਿੰਦੇ ਆ ਵੀ ਉਹ ਫ੍ਰੀ ਸਪੀਚ ਦੇ ਵਿੱਚ ਨਹੀਂ ਆਉਂਦੇ। ਇਹ ਹੁਣ ਮਸਲਾ ਇੱਕ ਗੁੰਝਲਦਾਰ ਬਣਨ ਜਾ ਰਿਹਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਜੇ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਆ, ਕੱਲ ਨੂੰ ਅਮਰੀਕਾ ਦੀ ਕਿਹਦੇ ਨਾਲ ਯਾਰੀ ਹੁੰਦੀ ਆ, ਕਿਹਦੇ ਨਾਲ ਨਫ਼ਰਤ ਹੁੰਦੀ ਆ, ਉਹਨਾਂ ਲੋਕਾਂ ਦੇ ਨਾਲ ਫਿਰ ਕੀ ਕੁਝ ਹੋਊਗਾ। ਇਹ ਇਦਾਂ ਦੀਆਂ ਜਿਹੜੀਆਂ ਉਦਾਹਰਨਾਂ ਦੇ ਕੇ ਫਿਰ ਅੱਗੇ ਕਾਰਵਾਈ ਜਿਹੜੀ ਉਹ ਪਵੇਗੀ। ਉਧਰ ਟੈਨੇਸੀ ਦੇ ਵਿੱਚ ਹਰਜੋਤ ਸਿੰਘ ਜੀ, ਚਲੋ ਜਾਂਦੇ ਜਾਂਦੇ ਇਹ ਵੀ ਦੱਸਦੇ ਜਾਈਏ, ਇੱਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਜਿਹੜੇ ਨਿਆਣੇ ਆ ਉਹਨਾਂ ਨੂੰ ਸਕੂਲ ਦੇ ਵਿੱਚ ਦਾਖਲਾ ਨਹੀਂ ਦੇਣਾ। ਕਹਿੰਦੇ ਵੀ ਆਮ ਲੋਕ ਜਿਹੜੇ ਇਸ ਬਿੱਲ ਦੇ ਸਪੋਰਟ ਵਾਲੇ ਸੀ ਉਹਨਾਂ ਨੇ ਸਕੂਲ ਦੇ ਰਾਹ ਬੰਦ ਕਰ ਦਿੱਤੇ। ਨਾਅਰੇਬਾਜ਼ੀ ਜਿਹੜੀ ਉਹ ਕਰਨ ਲੱਗ ਗਏ ਵੀ ਨਿਆਣਿਆਂ ਨੂੰ ਸਕੂਲ ਦੇ ਵਿੱਚ ਨਹੀਂ ਦਾਖਲ ਹੋਣ ਦੇਣਾ ਕਿਉਂਕਿ ਇਹ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਜਿਹੜੇ ਉਹ ਨਿਆਣੇ ਹੈਗੇ ਆ। ਸੋ ਉੱਥੇ ਜਿਹੜੇ ਸੈਨੇਟਰ ਜਾਂ ਉੱਥੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੂੰ ਲੋਕਾਂ ਦੇ ਤੱਤੇ ਸਵਾਲਾਂ ਦਾ, ਤੱਤੀਆਂ ਗੱਲਾਂ ਦਾ ਵੀ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਅਮਰੀਕਾ ਬਹੁਤ ਤੇਜ਼ੀ ਦੇ ਨਾਲ ਬਦਲ ਰਿਹਾ ਹੈ, ਬਹੁਤ ਕੁਝ ਜਿਹੜਾ ਇੱਥੇ ਜਿਹੜੀਆਂ ਚੇਂਜਸ ਆ ਉਹ ਆ। ਸੋ ਇਹ ਵੀ ਦੱਸਦੇ ਜਾਈਏ ਜਿਹੜਾ ਖਾਲਿਦ ਮਹਿਮੂਦ ਆ ਉਹਦੀ ਵਾਈਫ ਖੁਦ ਹੀ ਉਹ ਵਕੀਲ ਆ, ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਬਹੁਤ ਵੱਡੀ ਗਿਣਤੀ 'ਚ ਹੁਣ ਵਕੀਲ ਆ ਉਹਦੇ ਨਾਲ ਜੁੜ ਗਏ ਹੈਗੇ ਆ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ। ਮੋਰ ਦੈਨ ਦਰਜਨ ਤੋਂ ਵੱਧ ਜਿਹੜੇ ਵਕੀਲ ਆ ਫ੍ਰੀ ਸਰਵਿਸ ਦੇਣ ਦੇ ਲਈ ਹੁਣ ਉਹਦੇ ਹੱਕ ਦੇ ਵਿੱਚ ਆ ਗਏ ਹੈਗੇ ਜੀ। ਸੋ ਖਲੀਲ ਮੁਹੰਮਦ ਦਾ ਜਿਹੜਾ ਕੇਸ ਆ ਉਹ ਇਸ ਟਾਈਮ ਖਾਸਾ ਜਿਹੜਾ ਆ ਉਹ ਖਲੀਲ ਮਹਿਮੂਦ ਜੀ। ਸੋ ਕਈ ਵਾਰੀ ਨਾਮ ਦੇ ਵਿੱਚ ਥੋੜੀ ਬਹੁਤੀ ਜਿਹੜੀ ਆ ਇੱਧਰ ਉੱਧਰ ਜਿਹੜਾ ਹੋ ਜਾਂਦਾ ਜੀ। ਤੇ ਹੁਣ ਸਮਾਂ ਜਿਹੜਾ ਜੀ ਸਮਾਪਤ ਹੈ ਤੇ ਮਿਲਾਂਗੇ ਹੁਣ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।